हड़प्पा में जो ईंटें हैं ये उन ईंटों में ये जो ईंट है ये ओरिजिनल है। वन का बूटा ये आंदे भी 400-450 साल पुराना। जैसे इस घर के साथ ये होदी आ गई, होदी आ गई, घर के साथ वो होदी आ गई। यहाँ पे जितने भी घर मौजूद थे उनकी अपनी अपनी होदियाँ थी। अगर आप गूगल करेंगे ना दुनिया का जदीद ड्रेनिंग सिस्टम कब निकला और कहाँ से मुतारफ हुआ तो आपको ये इंडस वैली हड़प्पा की आ जाएगी। देखो पंजाब 5000 ਸਾਲ ਪਹਿਲੇ ਵੀ ਸੀਵਰੇਜ ਸਿਸਟਮ ਜਿਹੜਾ ਨਾ ਪੰਜਾਬ ਦੇ ਵਿੱਚ ਮੁਤਾਰਫ ਹੋ ਗਿਆ ਸੀ, ਆ ਗਿਆ ਹੋਇਆ ਸੀ, ਲੋਕਾਂ ਨੇ ਸਿਸਟਮ ਅਡਾਪਟ ਕਰ। ਅੱਜ ਦਾ ਉਹ ਜਦੀਦ ਨਿਕਾਸੀ ਆਪ ਦਾ ਇੰਤਜ਼ਾਮ ਹੈਗਾ ਸੀਵਰੇਜ, ਜਿਹੜਾ ਪੰਜਾਬ 'ਚ 5000 ਸਾਲ ਪਹਿਲੇ ਹੀ ਆ ਗਿਆ ਸੀ। ਲੋ ਜੀ ਹੁਣ ਅਸੀਂ ਵਰਕਸ਼ਾਪ ਵਾਲੇ ਏਰੀਏ 'ਚ ਵੜ ਗਏ ਆ। ਆ ਸਾਹਮਣੇ ਜਿਹੜੇ ਤੁਹਾਨੂੰ ਉਹ ਅੰਗੀਠੀਆਂ ਜੀਆਂ ਨਜ਼ਰ ਆਉਂਦੀਆਂ ਨਾ ਗੋਲ, ਇੱਥੇ ਮਜ਼ਦੂਰ ਬਹਿ ਕੇ ਕਰਦੇ ਸੀ ਕੰਮ। ਦੁਕਾਨਾਂ ਸਨ 3। ਆਇਕਾ ਜਿੱਤਾ ਪਿੱਛੇ ਬਾਅਦ ਲਾ ਕੇ ਮਿੱਟੀ ਮੁੱਟੀ ਨਾਲ ਲਾ ਕੇ ਤੇ ਇਹ ਡਰਾਮਾਬਾਜ਼ੀ ਹੈ ਪੇਂਟ ਦੇ ਥਾਂ ਤੇ ਜਲਾਗਾ ਦਾ ਪੌਦੇ ਨੂੰ ਪੱਤੀ ਜਿਵੇਂ ਹੁਣ ਆਪਾਂ ਡਿਸਪੋਜ਼ੇਬਲ ਯੂਜ਼ ਕਰੀਦੇ ਆ ਬਰਤਨ, ਉਦੋਂ ਇਹ ਮਿੱਟੀ ਦੇ ਬਰਤਨ ਜਿਹੜੇ ਆ ਡਿਸਪੋਜ਼ੇਬਲ ਦੇ ਤੌਰ ਤੇ ਯੂਜ਼ ਕਰਦੇ ਹੁੰਦੇ ਸਨ। अस्सलाम वालेकुम दोस्तों, मैं नासर ढिल्लों ਤੇ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਆ। ਅਸੀਂ ਅੱਜ ਸਵੇਰੇ ਉੱਠ ਪਏ। ਮੈਂ ਵਾਵਾ ਕੀ ਕਹਿੰਦੇ ਹੁੰਦੇ ਵੀ ਲਾਹੌਰ ਪਿਛਲੇ 2 ਮਹੀਨਿਆਂ ਤੋਂ ਲੇਟ ਹੀ ਉੱਠੀ ਰਹੀ ਤੇ ਅੱਜ ਮੈਂ ਆਪਣੇ ਘਰ ਟਾਈਮ ਨਾਲ ਰਾਤੀ ਸੌ ਗਏ, ਟਾਈਮ ਨਾਲ ਉੱਠਦੇ ਕਿਉਂਕਿ ਅੱਜ ਸਾਡਾ ਟਰੈਵਲ ਲੰਬਾ। ਸਾਡਾ ਅਸੀਂ ਜਾਣਾ ਪਹਿਲਾਂ ਹੜੱਪਾ ਡਿਸਕਵਰ ਕਰਨਾ, ਜਿਹੜੀ ਇੱਕ ਬਹੁਤ ਓਲਡ ਸਿਵਲਾਈਜੇਸ਼ਨ ਹੈ, ਉਹਨੂੰ ਕਵਰ ਕਰਾਂਗੇ, ਉਹਦੇ ਬਾਰੇ ਇਨਫੋਰਮੇਸ਼ਨ। ਉੱਥੋਂ ਦੇ ਕੁਝ ਦੋਸਤਾਂ ਦੇ ਨਾਲ ਰਾਬਤਾ, ਉਹ ਵੀ ਉੱਥੇ ਜਬਾਰ ਸਾਹਿਬ ਨੇ, ਉਹ ਵੀ ਆਉਣਗੇ। ਅਤੇ ਸਾਡੇ ਨਾਲ ਜਿਹੜੇ ਆਏ ਨੇ ਪਦਵਾਲ ਸਾਹਿਬ, ਇਹਨਾਂ ਨੂੰ ਲੈ ਕੇ ਜਾਣਾ ਆਪਾਂ, ਕਿਉਂਕਿ ਜਾਂਦੇ ਤੇ ਆਪਾਂ ਵੀ ਰਹੀਦਾ ਵਾ ਅੱਗੇ ਪਿੱਛੇ, ਲੇਕਿਨ ਜਦੋਂ ਖਾਸ ਤੌਰ 'ਤੇ ਇਹਨਾਂ ਦੇ ਦੋਸਤ ਆਉਂਦੇ ਆ ਫਿਰ ਕੋਸ਼ਿਸ਼ ਕਰੀਦੀ ਆ ਨਵੀਆਂ ਜਗ੍ਹਾ ਜਿਹੜੀਆਂ ਐਕਸਪਲੋਰ ਕਰੀਏ ਆਪਣੇ ਵਲੌਗ 'ਤੇ ਵੀ ਅਤੇ ਇਹਨਾਂ ਦੇ ਵਲੌਗ 'ਤੇ ਵੀ। ਤੁਸੀਂ ਦੇਖ ਸਕੋ ਜੀ ਰੋਲਨ ਵਿਦ ਤੇਜ਼ YouTube 'ਤੇ ਚੈਨਲ ਹੈ, ਜ਼ਰੂਰ ਦੇਖਿਓ। ਵਲੌਗ ਬਣਾਉਣੇ ਇਹਨਾਂ ਨੂੰ ਮੈਂ ਸਿਖਾ ਦੇਣਾ, ਅੱਗੇ ਬਣਾਉਂਦੇ ਤੇ ਅੱਗੇ ਵੀ ਆ, ਲੇਕਿਨ ਥੋੜਾ ਜਿਹਾ ਚੇਂਜ ਕਰ ਲਾਂਗੇ। बिल्कुल जी, बहुत मैं तो कल सवेर द एडवाइस ही ले रहा ना, तो लेकिन काफ़ी बहुत सारी सजेशंस मिली वा, तो उन्होंने अमल किया जाऊगा अज तो सवेर तो। हाँ जी बस। ਤੇ ਮੀਂਹ ਬਹੁਤ ਰਾਤੀ ਪੈ ਗਿਆ ਤੇ ਰਾਤੀ ਅਸੀਂ ਗਏ ਸਾਂ ਸਰਗੋਦਾ, ਤੇ ਸਰਗੋਦਾ ਤੋਂ ਵਾਪਸੀ ਜਦੋਂ ਚਨਿਓੜ ਤੋਂ ਫੈਸਲਾਬਾਦ ਆਈਏ ਨਾ ਤੇ ਰੋਡ ਬਣਨ ਡਿਆ ਵਾ, ਸਮਝ ਲਓ ਵੀ ਹੈ ਹੀ ਨਹੀਂ ਗਾ, ਧੂੰ ਹੀ ਨਿਕਲ ਜਾਂਦਾ 35 ਕਿਲੋਮੀਟਰ। ਕਿਵੇਂ ਦਾ ਰਿਹਾ ਤੁਹਾਡਾ 35 ਕਿਲੋਮੀਟਰ? ਉਹ ਜਿੱਦਾਂ ਮੈਂ ਸਾਰਿਆਂ ਨੂੰ ਦੱਸਦਾ ਨਾ, ਅਫਗਾਨਿਸਤਾਨ ਦਾ ਰੋਡ ਸੀਗਾ 11000 ਫੁੱਟ ਵਾਲਾ, ਉਹ ਜਿਹੜਾ ਚਨਿਓਟ ਵਾਲਾ ਰੋਡ ਸੀ ਨਾ, ਚਨਿਓਟ ਆਏ ਹਾਏ ਰੱਬਾ ਵਾਹਿਗੁਰੂ। ਉਹ ਨਾ ਨਵਾਂ ਰੋਡ ਬਣਦਾ ਪਿਆ ਤੇ ਸਾਰੇ ਦਾ ਸਾਰੇ ਉਹਨਾਂ ਪੁੱਟਿਆ ਹੁੰਦੀ। ਇੱਕ ਹੁੰਦਾ ਨਾ ਵੀ ਇੱਕ ਸਾਈਡ ਬਣਾਤੀ ਤੇ ਦੂਸਰੀ ਪੁੱਟ ਲਈ, ਉਹਨਾਂ ਸਾਰਾ ਹੀ ਪੁੱਟਦਾ ਤੇ ਰਾਤੀ ਬੁਰਾ ਹਾਲ ਹੋ ਗਿਆ। ਕਿੰਨੇ ਕਿਲੋਮੀਟਰ ਪੁੱਟਿਆ ਸੀਗਾ? 35 ਕਿਲੋਮੀਟਰ। ਉਹ ਹੈਗਾ ਇੱਥੋਂ ਚਨਿਓਟ ਹੈ 35 ਕਿਲੋਮੀਟਰ। ਔਰ ਲੱਗੇ ਸਾਨੂੰ ਕਮ ਸੇ ਕਮ 2-2.5 ਘੰਟੇ ਲੱਗੇ। 2-2.5 ਘੰਟੇ ਲੱਗ ਗਏ। ਤੇ ਅੱਜ ਫਿਰ ਰਾਤੀ ਟਾਈਮ ਨਹੀਂ ਸੌਂ ਗਏ, ਉਹ ਥੱਕ ਬਹੁਤ ਗਏ। ਤੇ ਹੁਣ ਚੱਲਦੇ ਆਪਾਂ ਹੜੱਪਾ ਵਾਲੀ ਸਾਈਡ ਨੂੰ, ਪਹਿਲਾਂ ਫੈਸਲਾਬਾਦ ਵਿਖਾਉਂਦੇ ਹੋਏ ਘੰਟਾ ਘਰ, ਕਿਉਂਕਿ ਸਵੇਰੇ ਰਸ਼ ਨਹੀਂ ਹੋਣਾ। ਵਿਹਲੇ ਬੁੰਦੇ ਆਪਾਂ ਫਿਰ ਹੜੱਪਾ ਪਹੁੰਚਾਂਗੇ। ਸੋ ਅੱਜ ਦਾ ਵਲੌਗ ਇਸ ਤਰ੍ਹਾਂ ਦਾ ਹੋਣ ਜਾ ਰਿਹਾ। ਲਓ ਵੀ ਸਫ਼ਰ ਅਸੀਂ ਕਰਦਾ ਸ਼ੁਰੂ ਤੇ ਪਾਤੀ ਗੱਡੀ ਹੜੱਪਾ ਨੂੰ। ਪਹਿਲਾਂ ਇਰਾਦਾ ਸੀ ਵੀ ਲੈਲਪੁਰ ਆਪਾਂ ਰੁਕ ਕੇ ਜਾਵਾਂਗੇ ਘੰਟਾ ਘਰ, ਲੇਕਿਨ ਫਿਰ ਰਸ਼ ਦੀ ਵਜ੍ਹਾ ਨਾਲ ਵੀ ਰਸ਼ ਹੋ ਜਾਣਾ, ਟਾਈਮ ਨਾਲ ਨਿਕਲੀਏ। ਤੇ ਮੀਂਹ ਬਹੁਤ ਦੇਰ ਬਾਅਦ ਪਿਆ, ਠੰਡ ਆਈ ਨਹੀਂ ਮੀਂਹ ਦਾ ਕਰਕੇ, ਤਾਂ ਮੈਨੂੰ ਲੱਗਦਾ ਹੁਣ 4 ਦਿਨ ਠੰਡ ਰਹੂ। ਕਿਉਂ ਜੀ ਭਾਜੀ? ਹਾਂਜੀ ਠੰਡ ਹੋ ਗਈ ਸਹੀ ਸਰੇ। ਹੁਣ ਠੰਡ ਇੰਜੋਏ ਕਰਨ ਲੱਗਣ ਦੇ। ਠੰਡ ਨਹੀਂ ਬਣੀ ਮੈਨੂੰ ਅੱਜ। ਹਾਂ ਜੈਕਟ ਅੱਗੇ ਲੱਗਣਾ ਵੀ ਗਰਮੀ ਆ ਗਈ ਆ। ਹਾਂ ਕੱਲ ਇਹਦੀ ਗਰਮੀ 'ਚ ਫਿਰਦੇ। ਗਰਮੀ 'ਚ ਫਿਰਦੇ। ਚਲੋ ਨਾਸ਼ਤਾ ਅਸੀਂ ਕਾਫੀ ਪੀ ਕੇ ਤੇ ਆ ਗਏ ਆ, ਤੇ ਨਾਸ਼ਤਾ ਵੀ ਕਰਨਾ ਹਾਲੀ ਰਸਤੇ 'ਚ, ਤੇ ਨਾਲੇ ਤੁਹਾਨੂੰ ਸਫ਼ਰ ਵਿਖਾਉਂਦੇ ਜਾਣਾ ਵੀ ਹੜੱਪਾ ਫੈਸਲਾਬਾਦ ਤੋਂ ਹੜੱਪਾ ਜਾਣਾ ਹੋਵੇ ਤੇ ਕਿਵੇਂ ਜਾਣਾ ਵਾ। ਰੋਡ ਭਾਜੀ ਵਧੀਆ ਨੇ? ਰੋਡ ਤੇ ਹਾਲ ਤਾਂ ਫਿਲਹਾਲ ਕੱਲ ਚਨਿਓੜ ਵਾਲਾ ਉਹ ਕੰਮ ਨਾ ਹੋ ਜਾਵੇ ਤੇ ਕ੍ਰੋਸ ਫਿੰਗਰ ਕਰੀ ਜਾਂਦਾ, ਪੁੱਛੀ ਜਾਂਦਾ ਕਿ ਹਾਂ ਵੀ ਇਹ ਰੋਡ ਸਹੀ ਹੋਣਾ, ਕਿੰਨਾ ਰਹਿ ਗਿਆ, ਕਿੰਨਾ ਰਹਿ ਗਿਆ। ਕਿਹਦਾ ਬਣਿਆ ਵੈਦਰ ਹੈ ਫਿਲਹਾਲ। ਲੋ ਵੀ ਆ ਸਾਡੇ ਨਾ ਸਮੁੰਦਰੀ ਨੂੰ ਜਾਈਏ ਨਾ ਤੇ ਸਾਡਾ ਲੋਕਲ ਤੁਸੀਂ ਸਮਝ ਲਓ ਵੀ ਪਿੰਡਾਂ ਦਾ ਏਰੀਆ। ਤੁਸੀਂ ਟੂ ਬੀ ਓਨੈਸਟ ਫਰੈਂਕਲੀ ਜਿਵੇਂ ਸਫਾਈ ਵੱਲੋਂ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਲੱਗਾ? ਮੈਂ ਤੇ ਉਹ ਹਿੰਦੀ 'ਚ ਕਹਿੰਦੇ ਅਚੰਭਿਤ, ਮਤਲਬ ਸਰਪ੍ਰਾਈਜ਼ ਹੋ ਗਿਆ ਦੇਖ ਕੇ ਸੜਕਾਂ ਤੇ ਸਫਾਈ ਦੇਖ ਕੇ। ਬਹੁਤ ਵਧੀਆ ਯਾਰ, ਬਹੁਤ ਵਧੀਆ। ਅੱਛਾ ਉੱਤਰੋਂ ਫਿਰ ਸਫਾਈ ਕਰੀਏ। ਹੁਣ ਜਿੱਥੇ ਕੋਈ ਛਾਪਰ ਤੋਂ ਗੰਦ ਨਜ਼ਰ ਆਇਆ ਨਾ, ਉਤਰ ਕੇ ਆਪਾਂ ਸਫਾਈ ਕਰਨੀ। ਨਾਲੇ ਬੋਕਰ ਚੱਕ ਲੈਣਾ ਆਪਾਂ।
'ਚ ਰੱਖ ਲਈ ਆਪਾਂ ਚੱਕ ਕੇ ਹਾਂ ਇਹ ਤੂੜੀ ਵਾਲੇ ਟਰਾਲੇ ਟੂਲੇ ਜਾਂਦੇ ਪਏ ਹਾਂ ਇਹਨਾਂ ਨੇ ਬਸ सड़कों का बेहतरीन निज़ाम और उसके अलावा सीवरेज का एक बड़ा वाला निज़ाम मौजूद था। और मैं आपको बताऊं कि जिस तरह आज हम कमोड इस्तेमाल करते हैं उसी तरह ये कदीम लोग ਰਾਜ ਲੋਕ ਰੁਕ ਗਏ ਰਾਜ ਰੁਕ ਗਏ ਇੱਕ ਵਾਰ ਤੇ ਆਂਦੇ ਆ ਵੀ ਫੋਟੋ ਖਿੱਚਣੇ ਆ ਮੇਰੇ ਫੋਟੋ ਖਿੱਚਣ ਡਏ ਆ ਕੈਮਰਾ ਪੁੱਠਾ ਸਿੱਧਾ ਕਰਕੇ ਆਂਦਾ ਵੀ ਸਰੋਂ ਬੜੀ ਵਧੀਆ ਤੇ ਡਰੋਨ ਦਾ ਇੱਕ ਸ਼ਾਟ ਲੈ ਲਈਏ ਜਦੋਂ ਡਰੋਨ ਦਾ ਸ਼ਾਟ ਲੈਣ ਲੱਗੇ ਪਤਾ ਲੱਗਾ ਵੀ ਡਰੋਨ ਘਰ ਛੱਡ ਆਏ ਉਹ ਜਿਹੜਾ ਉਹਦਾ ਰਿਮੋਟ ਕੰਟਰੋਲ ਹੀ ਕਰੇ ਛੱਡਤਾ ਯਾਰ ਬਗੈਰ ਉੱਤਰ ਨਹੀਂ ਹੁੰਦਾ ਆਟੋ ਤੁਸੀਂ ਮਗਰ ਭੱਜ ਜਾਓ ਬਟਨ ਦੱਬੀ ਰੱਖੋ ਉਹਦਾ ਅਮਰੀਕੀ अस्सलाम वालेकुम ਕੀ ਹਾਲ ਛੋਟੇ ਭਾਈ ਕੀ ਹਾਲ ਠੀਕ शुक्र आप कैसे ठीक ਬਿਲਕੁਲ ਠੀਕ ਜੀ और खैरियत ਵਧੀਆ मैं आगे गुजर गया लेकिन मैंने लगा मैं क्या नसर भाई लगते ने ਅੱਛਾ ਅੱਛਾ फिर मैं उत्थे जाके ना फिर मैं क्या चेक ਸ਼ੁਕਰੀਆ ਤੁਸੀਂ ਕਿੱਥੋਂ मैं साहिवाल तो ਸਾਈਵਾਲ मैं फैसलाबाद आ रहा सी साहिवाल गुजरे सी हाँ। ते मैं 2 दिन पहले ना ਤੁਹਾਡਾ देखा भाई मेरे ख्याल बाहरों आए ने सारा ਹਾਂ ਕਾਨ ਯੂਐਸ ਤੋਂ ਆਏ हां ते वो मतलब अगली मुलाकात हो जे ਸ਼ੁਕਰੀਆ ਜੀ ਤੁਸੀਂ ਮਾਸ਼ਾਅੱਲਾ ਖੁਦ ਪੰਜਾਬ ਨੂੰ ਪਸੰਦ ਕਰ ਰਹੇ ਹੋ ਪ੍ਰਮੋਟ ਕਰ ਰਹੇ ਹੋ ਹਾਂਜੀ ਤੇ ਤੁਹਾਡੇ ਸਾਹਮਣੇ ਸਾਰਾ ਬਾਕੀ ਹੈ ਕਿ ਸਾਨੂੰ ਬੜੀ ਖੁਸ਼ੀ ਹੈ ਤੁਹਾਡੇ ਨਾਲ ਮਿਲ ਬਹੁਤ ਸ਼ੁਕਰੀਆ ਬਹੁਤ ਬੜੀ ਸ਼ੁਕਰੀਆ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਛੋਟੇ ਭਾਈ ਪਿਕਚਰ ਹਾਂਜੀ ਹਾਂਜੀ ਆਓ ਆਓ ਲੋ ਵੀ ਜਬਾਰ ਸਾਹਿਬ ਸਾਡੇ ਦੋਸਤ ਨੇ ਤੇ ਇਹ ਸਾਨੂੰ ਹੜੱਪਾ ਐਕਸਪਲੋਰ ਕਰਾਉਣਗੇ ਇਹਨਾਂ ਕੋਲ ਆਪਾਂ ਪਹੁੰਚ ਗਏ ਤੇ ਆਓ ਮਿਲਦੇ ਆਪਾਂ ਇਹਨਾਂ ਨਾਲ अस्सलाम वालेकुम जी जवार साहब ਕੀ ਹਾਲ ਚਾਲ ਹੈ ਹੋਰ ਠੀਕ ਠਾਕ ਸੇ ਠੀਕ ਹੈ ਤੁਹਾਡੀ ਖੈਰੀਅਤ ਵਧੀਆ ਆਓ ਜੀ ਮੈਂ ਦੱਸਾਂ ਜੀ ਜਬਾਰ ਸਾਹਿਬ ਸਾਡੇ ਇੱਥੋਂ ਨੇ ਇਸ ਸ਼ਹਿਰ ਤੋਂ ਲਾਗੇ ਇਹਨਾਂ ਦਾ ਸ਼ਹਿਰ ਹੈ ਤੇ ਫੋਨ ਤੇ ਮੁਲਾਕਾਤ ਹੁੰਦੀ ਰਹਿੰਦੀ ਤੇ ਅਸੀਂ ਅੱਜ ਇਹਨਾਂ ਦੀਆਂ ਖਿਦਮਾਤ ਲਵਾਂਗੇ ਜਿਹੜੀ ਪੁਰਾਣੀ ਸਿਵਲਾਈਜੇਸ਼ਨ ਹੈ 6000 ਸਾਲ ਪੁਰਾਣੀ ਹੈ ਤੇ ਕੀ ਦੱਸਦੇ ਆਪਾਂ ਵੀ ਵੈਸੇ ਮੋਹਨਜੋਦਾੜੋ ਨਾਲ ਜੋੜਿਆ ਜਾਂਦਾ ਹਾਂਜੀ ਮੋਹਨਜੋਦਾੜੋ ਸਿੰਧ ਦੀ ਤਹਿਜ਼ੀਬ ਜਿਹੜੀ ਉੱਥੇ ਮੋਹਨਜੋਦਾੜੋ ਪੰਜਾਬ ਦੀ ਜਿਹੜੀ ਤਹਿਜ਼ੀਬ ਹੈ ਹੜੱਪੇ ਤੋਂ ਸ਼ੁਰੂ ਹੋਈ ਹੈ ਮਤਲਬ ਕਿ ਪੰਜਾਬੀ ਤਹਿਜ਼ੀਬ ਦਾ ਪਹਿਲਾ ਪੜਾਅ ਜਿਹੜਾ ਉਹ ਹੜੱਪਾ ਹੈ ਚਲੋ ਆਓ ਪਹਿਲਾਂ ਨਾਸ਼ਤਾ ਕਰੀਏ ਤੇ ਫਿਰ ਪਹਿਲਾ ਪੜਾਓ ਜਿਹੜਾ ਵਹਾਓ ਸਾਨੂੰ ਬਿਲਕੁਲ ਜ਼ਰੂਰ ਆਓ ਚੱਲਦੇ ਹਾਂ ਲੋ ਵੀ ਪਹੁੰਚ ਗਏ ਆਪਾਂ ਹੜੱਪਾ ਨਾਸ਼ਤਾ ਕਰਕੇ ਤੇ 6 ਕਿਲੋਮੀਟਰ ਰਹਿ ਗਿਆ ਹੜੱਪਾ ਪੈਂਚਰਾਂ ਵਾਲੀ ਦੁਕਾਨ ਹੈ ਹੜੱਪਾ ਦਾ ਪਹਿਲੇ ਸਾਈਨ ਤੇ ਚਲੋ ਜੀ ਆ ਰੇਲਵੇ ਟਰੈਕ ਆ ਇਹ ਜਾਂਦਾ ਕਰਾਚੀ ਨੂੰ ਇਧਰ ਨੂੰ नासिर पाजी के जहाँ भी रुक जाते हैं ना फैंस उसी वक्त मिलने को आ जाते हैं इनको काफ़ी लोग मतलब पाकिस्तान में मतलब पूरा पाकिस्तान ही इनको जानता है ये देखिए अब एक और गाड़ी रुकी है मिलने के लिए इनको ਪੰਜਾਬ ਤੋਂ ਜਿਵੇਂ ਤੁਸੀਂ ਗੱਲ ਕਰਦੇ ਹੋ ਹਾਲਾਂਕਿ ਪੁੱਛਣਾ ਚਾਹਣਾ ਜਿਵੇਂ ਵੀ ਕਪਲ ਆਇਆ ਪੰਜਾਬੀ ਕਪਲ ਆਇਆ ਮੈਂ ਸਾਰੇ ਵਲੌਗ ਵੇਖੇ ਟੋਟਲ ਉਸ ਤੋਂ ਬਾਅਦ ਸਾਡੀ ਕਿਹੜਾ ਮਾਮਲਾ ਸਾਰੇ ਹੁਣ ਤੁਹਾਨੂੰ ਚਾਹ ਪਿਲਾਈ ਦੋਸਤ ਹੈ ਕੈਲੀਫੋਰਨੀਆ ਤੋਂ ਆਇਆ ਕਿਸ਼ਨ ਨਹੀਂ ਬਿਲਾ ਸਵੇਰੇ ਜਾ ਉਹਨੂੰ ਬੰਦਾ ਸਾਡੇ ਨਾਲ ਕਰਾਂਗੇ ਅੱਗੇ ਨਾ ਉਹਨੂੰ ਹੋ ਕੇ ਫਿਰ ਆ ਜਾਏਗਾ ਲੋ ਵੀ ਪਹੁੰਚ ਗਏ ਆਪਾਂ ਹੜੱਪਾ ਜਿਹੜੀ ਕਿ 600 ਸਾਲ ਪੁਰਾਣੀ 올ਡੈਸਟ
ਜਿਹਨੂੰ ਕਹਿੰਦਾ ਸਿਵਲਾਈਜੇਸ਼ਨ ਹੈ। ਮੋਹਨਜੋਦਾੜੋ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੜੱਪਾ ਇਸ ਤੋਂ ਵੀ ਅਹਿਮੀਅਤ ਹਾਮਲ ਹੈ ਕਿ ਪੰਜਾਬ ਉਸ ਜਿਹੜੇ ਨੇ ਵਰਕੀਨ ਜਿਹੜੇ ਹਿਸਟੋਰੀਅਨ ਨੇ ਉਹ ਦੱਸਦੇ ਆ ਕਿ 9000 ਸਾਲ ਪੁਰਾਣੀ ਸੀ। ਵੈਸੇ ਲੇਕਿਨ ਪੜਨ ਚ 6000 ਪੁਰਾਣੀ ਜਿਹੜੀ ਸਿਵਲਾਈਜੇਸ਼ਨ ਆ ਉਹ ਇੱਥੇ ਇਸ ਜਗ੍ਹਾ ਦੱਸੀ ਜਾਂਦੀ ਹੈ। ਇਹਨੂੰ ਉਸ ਦੌਰ ਦਾ ਨਿਊਯਾਰਕ ਵੀ ਕਿਹਾ ਜਾਂਦਾ ਕਿ ਮਾਡਰਨ ਸ਼ਹਿਰ ਸੀ। ਜਦੋਂ ਇਹਦੀ ਖੋਜ ਹੋਈ ਹੈ ਤੋਂ ਨਿਕਲੇ ਰੇਤ ਦੇ ਟੀਲਾ ਸੀ ਇੱਥੇ, ਉਹਦੇ ਸਾਨੂੰ ਖੁਦਾਈ ਦੇ ਦੌਰਾਨ ਪਤਾ ਲੱਗਾ ਵੀ ਇਹ ਪੂਰੇ ਤੋਂ ਪੂਰਾ ਸ਼ਹਿਰ ਆ ਜਿਹੜਾ ਕਿ ਉਹ ਗਰਕ ਹੋ ਗਿਆ। ਗਰਕ ਕਿਉਂ ਹੋ ਗਿਆ ਇਹ ਵੀ ਸਾਰਾ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਹਟ ਕੇ ਦੱਸਦੇ ਜਾਵਾਂ ਵੀ ਉਦੋਂ ਦੌਰ ਦੇ ਵਿੱਚ ਕਬਰਸਤਾਨ ਜਿਹੜੇ ਨਾ ਕਬਰਾਂ ਵੀ ਇੱਥੇ ਮੌਜੂਦ ਨੇ। ਉਦੋਂ ਜੈਨ ਮਤ ਸੀ ਜਾਂ ਹਿੰਦੂ ਮਤ ਸੀ, ਹੋਰ ਕਿਹੜੇ ਮਜ਼ਾਹਿਬ ਸਨ, ਇਹਨੂੰ ਕਬਰਾਂ ਵੀ ਮੌਜੂਦ। ਫਿਰ ਉਸ ਤੋਂ ਹਟ ਕੇ ਦੱਸਿਆ ਜਾਂਦਾ ਉਦੋਂ ਉਸ ਟਾਈਮ ਦੇ ਵਿੱਚ ਜਿਹੜਾ ਅੱਜ ਮਾਡਰਨ ਅਸੀਂ ਹੁਣ ਕੋਵੋਲਡ ਸੀਟਾਂ ਯੂਜ਼ ਕਰਦੇ ਆ ਹੁਣ ਸ਼ੁਰੂ ਕਰਨ ਲੱਗੇ। ਮੈਨੂੰ ਆਪਣੇ ਦੇਸੀ ਚੱਲਦੇ ਹੁੰਦੇ ਸੀ, ਇੱਥੇ ਉਹਨਾਂ ਦੇ ਵੀ ਆਸਾਨ ਮੌਜੂਦ ਨੇ। ਉਦੋਂ ਯੂਜ਼ ਕਰਦੇ ਸਨ। ਤੇ ਬਾਹਰ ਜਿਹੜੇ ਉਹ ਗਟਰ ਜਿਹੜੇ ਉਸੇ ਤਰ੍ਹਾਂ ਜਿਵੇਂ ਅੱਜ ਆਪਣੇ ਪੰਜਾਬ ਦੇ ਵਿੱਚ ਇਸ ਘਰਾਂ ਦੇ ਬਾਹਰ ਚੱਕਰ ਲਾਇਆ ਜਾਂਦਾ ਤੇ ਫਿਰ ਉਹਨੂੰ ਸੀਵਰੇਜ ਦੇ ਵਿੱਚ ਪਾਣੀ ਗਿਆ ਜਾਂਦਾ। ਇਹ ਸਾਰਾ ਕੁਝ ਹੋਰ ਕੁਝ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਜਵਾਬ ਬਹੁਤ ਸ਼ੁਕਰੀਆ ਪਹਿਲਾਂ ਤਾਂ ਤੁਹਾਡਾ, ਤੁਸੀਂ ਸਾਨੂੰ ਕੀ ਕਹਿੰਦੇ ਹੁੰਦੇ ਵੀ ਇੱਥੇ ਤੱਕ ਲੈ ਕੇ ਆਏ ਤੇ ਸਾਰਾ ਵਿਖਾਉਣ ਦੇ ਕੁਛ ਨਾ ਕੁਛ ਜ਼ਰੂਰ ਦੱਸਿਓ। ਜੇ ਮੈਂ ਦੱਸਦਾ ਹਾਂ ਵੀ ਕੁਛ ਲਿਖਣ ਵਾਲੇ ਨੇ ਲਿਖਦੇ ਵੀ 6000 ਸਾਲ ਪੁਰਾਣਾ ਤੇ ਕੁਛ ਨੇ ਲਿਖਿਆ 9000 ਸਾਲ ਪੁਰਾਣਾ ਵੀ ਲਿਖਿਆ। ਜੀ 1500 ਸਾਲ ਕਬਲ ਸੀ ਉਹ ਇੰਨੀ ਪੁਰਾਣੀ ਹੈ। ਠੀਕ ਹੈ। ਤੇ 5000 ਸਾਲ ਪੁਰਾਣੀ ਦਾ ਵੇਖ ਰਹੇ ਹੁਣ 5500 ਹੋ ਗਏ। ਅੱਛਾ, ਇਹ ਕਦੋਂ ਇਹਦੀ ਪਤਾ ਕਦੋਂ ਲੱਗਾ ਵੀ ਇੱਥੇ ਸ਼ਹਿਰ ਹੈ? ਮੇਰੇ ਖਿਆਲ ਵਿੱਚ 70 ਦੇ ਵਿੱਚ ਜਦੋਂ ਪਤਾ ਲੱਗਾ ਜਦੋਂ ਇਹਨਾਂ ਨੇ ਇੱਧਰ ਕੋਈ ਆਪਣਾ ਜਦੋਂ ਪਤਾ ਲੱਗਾ ਇੱਥੇ ਕੋਈ ਚੀਜ਼ਾਂ ਮਿਲੀਆਂ ਨੇ ਲੋਕਾਂ ਨੂੰ ਕਿ ਖੁਦਾਈ ਦੇ ਦੌਰਾਨ, ਤਾਂ ਫਿਰ ਪਤਾ ਲੱਗਾ ਕਿ ਇੱਥੇ ਪੂਰਾ ਸ਼ਹਿਰ ਆਬਾਦ ਹੈ। ਫਿਰ ਜਿਹੜਾ ਉਹ ਯੂਨੈਸਕੋ ਨੇ ਖੁਦਾਈ ਵਗੈਰਾ ਕਰਵਾਈ ਹੈ ਫਿਰ ਉਸ ਦੇ ਦਰਖਤ ਹੋ ਗਏ। ਕੀ ਮਤਲਬ ਵੀ ਜਦੋਂ ਪੂਰੇ ਦਾ ਪੂਰਾ ਸ਼ਹਿਰ ਸੀ ਵੀ ਦੱਸਿਆ ਜਾਂਦਾ ਵੀ ਉਹ ਗਰਕ ਹੋ ਗਏ ਜਾਂ ਆਫਤ ਦਾ ਹੋ ਗਿਆ, ਇਹੀ ਦੱਸਿਆ। ਉਹ ਲੋਕ ਕਿੱਧਰ ਗਏ ਜਿਹੜੇ ਇੱਥੇ ਵਸਣ ਵਾਲੇ ਸਨ? ਉਹਨਾਂ ਨੂੰ ਕੌਣ ਲੈ ਗਿਆ? ਉਹ ਲੋਕ ਜਿਹੜੇ ਸਨ ਥੱਲੇ ਗਰਕ ਹੋਏ ਨੇ, ਲੋਕਾਂ ਦੀਆਂ ਥੱਲੇ ਉਹ ਹੱਡੀਆਂ ਵੀ ਨਿਕਲੀਆਂ ਨੇ ਗਰਕ ਹੋਏ ਉੱਥੋਂ, ਕੁਝ ਲੋਕਾਂ ਦਾ ਸਮਾਨ ਵੀ ਨਿਕਲਿਆ ਹੈ। ਮਤਲਬ ਜ਼ਾਹਰ ਇੰਨਾ ਪੁਰਾਣਾ ਸੀਗਾ ਇਹ, ਤਾਂ ਲੋਕੀ ਤਾਂ ਥੱਲੇ ਆ ਕੇ ਗਲ ਸੜ ਗਏ ਹੋਣੇ ਨੇ ਸਾਰੇ। ਡੈਡ ਬਾਡੀਜ਼ ਵਗੈਰਾ ਸਹੀ ਸਲਾਮਤ ਨਹੀਂ ਮਿਲ ਸਕਦੀਆਂ ਨਾ ਉਹਨਾਂ ਨੂੰ। ਹੱਡੀਆਂ ਮਿਲੀਆਂ? ਹਾਂ, ਹੱਡੀਆਂ ਹੁੰਦੀਆਂ, ਉਹ ਸਾਰਾ ਕੁਝ ਮਿਊਜ਼ੀਅਮ ਦੇ ਵਿੱਚ ਸੇਵ ਕੀਤਾ ਹੋਇਆ ਜੋ ਮਿਲਿਆ। ਨਹੀਂ, ਇੱਕ ਗੱਲ ਕੀਤੀ ਜਾਂਦੀ ਹੈ, ਅੱਗੇ ਚੱਲਦੇ ਹਾਂ, ਗੱਲ ਕੀਤੀ ਜਾਂਦੀ ਹੈ ਵੀ ਪੰਜਾਬ ਦੀ ਜਿਹੜੀ ਹੈ ਸਿਵਲਾਈਜੇਸ਼ਨ ਵੀ ਹਾਂਜੀ ਇੱਥੇ ਇੱਥੋਂ ਸ਼ੁਰੂ ਹੁੰਦੀ ਆ। ਤੇ ਜੇ ਉਹ ਸਾਰੇ ਗਰਕ ਹੋ ਗਏ ਤੇ ਪੰਜਾਬ ਦੀ ਸਿਵਲਾਈਜੇਸ਼ਨ ਕਿੱਥੋਂ ਬਚੀ? ਉਹ ਫਿਰ ਕੰਟੀਨਿਊਟੀ ਰਹੀ ਨਾ ਉਹਦੀ। ਮਤਲਬ ਅਗਰ ਉਹ ਇੱਥੇ ਗਰਕ ਹੋ ਗਿਆ ਤਾਂ ਕੋਈ ਆਬਾਦੀ ਸਾਈਡਾਂ ਤੇ ਹੋਏਗੀ, ਮੁੜ ਕੇ ਮਜ਼ੀਦ ਜਿਹੜੀ ਵੱਧਦੀ ਗਈ ਹੈ ਕਿਉਂਕਿ ਸਾਰਾ ਤੇ ਹੈਗੇ ਸੀ ਨਾ ਆਬਾਦੀ ਰਹਿਣਾ ਤੇ ਇੱਥੇ ਪੋਸੀਬਲ ਹੋ ਗਿਆ ਸੀਗਾ। ਤੇ ਉਹਦੇ ਇਹਨਾਂ ਨੇ ਸੀਵਰੇਜ ਸਿਸਟਮ ਜਿਹੜਾ ਵਾ ਉਹ ਵੀ ਇੱਥੇ ਡਿਵੈਲਪ ਹੋ ਗਿਆ ਹੋਇਆ ਸੀ। ਲੋਕਾਂ ਨੇ ਆਪਣੇ ਮਕਾਨ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਹੋਇਆ ਸੀ। ਜ਼ਾਹਰ ਅਗਰ ਉਹ ਤਬਾਹ ਹੋ ਗਿਆ ਤਾਂ ਆਸ-ਪਾਸ ਜਿਹੜੀਆਂ ਦੂਸਰੀਆਂ ਆਬਾਦੀਆਂ ਸੀ ਜਾਂ ਬਾਅਦ ਦੇ ਵਿੱਚ ਫਿਰ ਉੱਥੇ ਕੰਟੀਨਿਊਟੀ ਹੋ ਗਈ ਆਬਾਦੀ। ਇੱਥੇ ਲੋਕ ਨਾ ਆਪਾਂ ਨੂੰ ਮਿਲ ਜਾਣਗੇ ਜਿਹੜੇ ਮਤਲਬ ਵੀ ਜਿਹੜੇ ਗਾਈਡ ਇੱਥੇ ਹੈ ਨੇ ਅੱਗੇ ਦਾ। ਹਾਂਜੀ ਇੱਥੇ ਸਾਨੂੰ ਮਿਲ ਜਾਣਗੇ ਕਿਉਂਕਿ ਇੱਥੇ ਮਹਿਕਮਾ ਵੀ ਹੈ, ਮਹਿਕਮਾ ਦੀ ਤਰਫੋਂ ਵੀ ਯਾਨੀ ਕਿ ਆਉਂਦੇ ਨੇ ਲੋਕ। ਜੇ ਯੂਨੈਸਕੋ ਦਾ ਆ ਗਿਆ ਤਾਂ ਫਿਰ ਇਹਨੂੰ ਮਤਲਬ ਵੀ ਹੋਰ ਵਧੇਗਾ। ਹਾਂਜੀ, ਮਜ਼ੀਦ ਇਹਦੇ ਵਿੱਚ ਨਾ ਬਿਹਤਰੀ ਆ ਰਹੀ ਹੈ। ਇੱਥੇ ਪੰਜਾਬ ਲੋਕ ਸੁਜਾਗ ਨੇ ਜਿਹੜਾ ਇਹਦਾ ਕੀਤਾ, ਜਿਹੜੀ ਬਾਉਂਡਰੀ ਵਾਲ ਤੁਹਾਨੂੰ ਨਜ਼ਰ ਆ ਰਹੀ ਹੈ, ਸਾਰਾ ਕਵਰ ਏਰੀਆ ਨਜ਼ਰ ਆ ਰਿਹਾ ਨਾ, ਇਹ ਸਾਰਾ ਪੰਜਾਬ ਲੋਕ ਸੁਜਾਗ ਤੇ ਕੰਮ ਕੀਤਾ ਔਰ ਯੂਨੈਸਕੋ ਇਹਨੂੰ ਅਨਕਰੀਬ ਵਰਲਡ ਹੈਰੀਟੇਜ ਜਿਹੜਾ ਡਿਕਲੇਅਰ ਕਰ ਦਿੱਤਾ। ਫਿਰ ਇਹਦੀ ਜ਼ਮੀਨ ਜਿਹੜੀ ਸੀ ਇਸ ਸਾਈਟ ਦੀ ਉਹ ਲੋਕਾਂ ਨੇ ਲੈ ਲਈ ਹੋਈ ਸੀ, ਮਹਿਕਮਾ ਮਾਲ ਨੇ ਉਹਦੇ ਪੈਸੇ ਲੈ ਲਏ। ਪੰਜਾਬ ਲੋਕ ਸੁਜਾਗ ਨਹੀਂ ਇਨੀਸ਼ੀਏਟ ਕੀਤਾ ਉਹਨੂੰ ਤੇ ਲੋਕਾਂ ਦੇ ਕੋਲੋਂ ਉਹ ਜਿਹੜੀ ਜ਼ਮੀਨ ਲੋਕਾਂ ਦੇ ਕੋਲੋਂ ਛੁਡਵਾਈ ਵਾਗਜ਼ਾਰ ਕਰਵਾਈ ਤੇ ਉਹਨਾਂ ਨੂੰ ਮਹਿਕਮਾ ਮਾਲ ਕੋਲੋਂ ਪੈਸੇ ਲੈ ਕੇ ਦਿੱਤੇ। ਤੇ ਤਕਰੀਬਨ ਮੇਰਾ ਖਿਆਲ ਹੈ ਕੋਈ 18 ਕਰੋੜ ਰੁਪਇਆ ਉਹਨਾਂ ਨੇ ਰੈਵਨਿਊ ਡਿਪਾਰਟਮੈਂਟ ਦੇ ਕੋਲੋਂ ਵਾਪਸ ਲੈ ਕੇ ਤੇ ਲੋਕਾਂ ਨੂੰ ਵਾਪਸ ਕੀਤਾ, ਜਿਹਨੇ ਜਿਹੜੀ ਜਮ੍ਹਾਂ ਹੋਈ ਹੋਈ ਪੈਸੇ। ਤੇ ਫਿਰ ਇਹ ਆਪਣੀ ਸਾਈਟ ਦੇ ਨਾਂ ਹੋਇਆ ਹੈ। ਐਂਟਰ ਹੁੰਦੇ ਨਾਲ ਇਸ ਸਾਈਡ ਤੇ ਮਿਊਜ਼ੀਅਮ ਬਣਾਇਆ। ਜਿਹੜੀਆਂ ਚੀਜ਼ਾਂ ਉੱਥੋਂ ਮਿਲੀਆਂ ਉਹਨਾਂ ਨੇ ਮਿਊਜ਼ੀਅਮ ਦੇ ਵਿੱਚ ਰੱਖਤਾ ਤਾਂ ਕਿ ਜ਼ਾਇਆ ਨਾ ਹੋਣ। ਤੇ ਇਸ ਸਾਈਡ ਤੇ ਇੱਧਰ ਦੱਸ ਰਹੇ ਨਾ, ਹਾਂਜੀ ਇਹ ਸਾਈਟ ਹੈ ਕਬਰਸਤਾਨ ਵੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਖੁਦਾਈ ਜਿੱਥੇ ਖੁਦਾਈ ਵਗੈਰਾ ਹੋਈ। ਇੱਥੇ ਵੜਦੇ ਨਾਲ ਨਾ ਕੋਈ ਡਾਇਰੈਕਸ਼ਨ ਦਿੱਤੀਆਂ ਹੋਈਆਂ, ਜਿਵੇਂ ਬੋਰਡ ਲੱਗੇ ਹੁੰਦੇ ਆ ਨਾ,
ਵੀ ਇੱਥੇ ਉਦੋਂ ਜਿਹੜੇ ਸ਼ਹਿਰ ਸਨ ਨਾ ਉਹਨਾਂ ਦਾ ਲਿਖਿਆ ਵੀ ਐਸ ਸਟੇਟ ਤੇ ਮਤਲਬ ਗਨਵੇਰੀ ਵਾਲਾ, ਮੋਹਨਜੋ ਦਾੜੋ, ਸਤਗੜ, ਉਸ ਤੋਂ ਬਾਅਦ ਇੱਧਰ ਲਿਖਿਆ ਹਾਥੀਆਲ, ਟੈਕਸਲਾ, ਸ਼ੋਰਤਗਾਈ, ਦੋਲਾ ਵੀਰਾ, ਬੋਥਲ, ਭਗਤਰਾਓ, ਇਹ ਸਾਰੀਆਂ ਡਾਇਰੈਕਸ਼ਨ ਲਿਖੀਆਂ ਵੀ ਇੱਧਰ ਇੱਧਰ ਨੂੰ ਉਹ ਸ਼ਹਿਰ ਸਨ। ਆਓ ਪਹਿਲਾਂ ਆਪਾਂ ਨਾ ਉੱਧਰ ਚੱਲਦੇ ਆ ਜਿੱਧਰ ਖੁਦਾਈ ਹੋਈ ਹੈ, ਫਿਰ ਇੱਧਰ ਆ ਕੇ ਬਹਿਨੇ। ਅਗਰ ਤੁਸੀਂ ਪੈਦਲ ਨਹੀਂ ਕਰਨਾ ਚਾਹੁੰਦੇ ਸਫ਼ਰ ਤੇ ਇਲੈਕਟ੍ਰਿਕ ਜਿਹੜੀਆਂ ਨਾ ਇਹਨਾਂ ਨੇ ਸ਼ਟਲ ਸਰਵਿਸਿਜ਼ ਜਿਹੜੀਆਂ ਰੱਖੀ ਹੈ ਤੇ ਇਹ ਸਾਰੀ ਸਾਈਡ ਵਿਜ਼ਿਟ, ਕਿਉਂਕਿ ਬਹੁਤ ਲੰਮਾ ਵਾ ਤੇ ਆਪਾਂ ਚੱਲਦੇ ਆ, ਇਹ ਹਾਇਰ ਕਰ ਲਈ ਇੱਥੇ ਚੱਲਦੇ ਆ, ਵੇਖ ਕੇ ਆਉਂਦੇ ਸਾਰਾ। ਅੱਛਾ ਇਧਰ ਗੱਲ ਸੁਣੀ, ਕਿੰਨੇ ਪੈਸੇ ਕਿੰਨੇ ਵੀਰੇ ਇੱਕ ਬੰਦੇ ਦੇ? 100 ਰੁਪਇਆ ਤੇ ਅੱਛਾ ਮੈਨੂੰ ਇਹ ਦੱਸ, ਇੱਕ ਗੱਲ ਦੱਸ, ਐਨ ਧਿਆਨ ਕਰ ਵੀ ਹਰ ਬੰਦੇ ਕੋ 100 ਰੁਪਇਆ ਪੱਕੀ ਗੱਲ? ਪੱਕੀ ਗੱਲ। ਸਾਰੇ ਥਾਵਾਂ ਤੇ ਖਿਲਾਰ ਕੇ ਦੱਸੇਗਾ ਹਾਂ ਕਿੰਨੀ ਦੇਰ ਲੱਗਣੀ? ਤੁਹਾਡੇ ਤੇ ਡਿਪੈਂਡ ਕਰਦਾ। ਸਾਡੇ ਤੇ ਡਿਪੈਂਡ ਕਰਦਾ। ਤੇ ਜੇ ਵੱਧ ਪੈਸੇ ਦੇ ਦਈਏ ਕੋਈ ਮਸਲਾ ਨਹੀਂ, ਪੂਰੇ ਹੀ ਲਾਂਗੇ ਤੁਹਾਡੇ। ਤਾਂ 200 ਲੈ, 200 ਤੁਹਾਨੂੰ ਫੈਸਲਾਬਾਦ ਲੈ ਜਾ। 200 ਲੈ, ਫੈਸਲਾਬਾਦ ਛੱਡਿਆ। आओ जी चलिए। चलो जी, ਤੁਸੀਂ फ्रेंड पे हो जाओ। तैयार करते थे, उसके अंदर डेड बॉडी रखते थे, साथ में बर्तन रख के दफना देते थे। और जो ये वाला कब्रिस्तान है, यहाँ से जो मिले हैं बर्तन क्यों रख दी, पहले ਇਹਦਾ ਮੈਨੂੰ ਜਵਾਬ ਦੇਣਾ। उनका बर्तन रखने का वो इसलिए रखते हो शायद वो दोबारा जिंदा हो जाते हो। ਹਾਂ ਕੋਈ ਇਸ ਤਰ੍ਹਾਂ ਦਾ ਕੋਨਾ ਤਾਂ ਨਹੀਂ ਇਹ ਕਨਸੈਪਟ ਹੈ ਸੀ ਵੀ ਪਹਿਲਾਂ ਬਰਤਨ ਖਾਣ ਪੀਣ ਰੱਖਦੇ ਸੀ। ਵੀ ਇਹ ਕਿੰਨੇ ਮੁਰੱਬਿਆਂ ਤੇ ਆ? ये 7 मरबे है। 7 ਮੁਰੱਬੇ, ਠੀਕ ਹੈ। ਤੇ ਪੰਜਾਬੀ ਦੱਸਦੇ ਫਿਰ ਵਧੀਆ ਲੱਗੂ? उर्दू में ट्रेन हुआ हूँ। ਓਕੇ ठीक है, ठीक। ਅੱਜ ਤੁਹਾਨੂੰ ਪੰਜਾਬੀ ਚ ਵੀ ਟ੍ਰੇਨ ਕਰ ਦਾਂਗੇ। अच्छा ये कब्रिस्तान दो कब्रिस्तान है हाँ, लेफ्ट साइड। लेफ्ट साइड। इनका जो तरीका था दफनाने का वो ये था, बॉडी को किसी गांव के बाहर रख देते थे, जो जानवर हैं उनका मांस नोच के खा जाते थे। बाद में जो हड्डियां बचती थी, एक स्पेशल किस्म का उनका मटका होता था, उसके अंदर डाल के यहाँ पे दफना दिया जाता था। ये चीज़ भी आपको म्यूजियम में देखने को मिलेगी, जो मटका है उसके अंदर हड्डियाँ मौजूद हैं, वो भी इंशाल्लाह आपको म्यूजियम में देखने को मिलेगी। इतनी पुरानी साइट है, ईंटें उतनी पुरानी है जो पड़ी हुई है। नहीं, ये ना बाद में काफी देर बाद में इन्होंने ना इसको ठीक किया है कोई। इनमें कुछ ईंटें जो है वो ओरिजिनल भी हैं, जो ऑरेंज आपको नजर आ रही वो उनके ओरिजिनल है। ये इनका पब्लिक वेल है, मतलब पहला कुआं, इसके अंदर भी एक कुआं मौजूद है, मतलब डबल वेल है। ये इर्द गिर्द इनके गुस्ल खाने हैं। और ये जो दीवार है, ये बाद में एक नाला गुजरता था उसकी दीवार है। लेफ्ट साइड पे एक घर मौजूद है। और ये जो इनका ड्रेनिंग सिस्टम था ये अब का है। वो डबल वेल उनका बनाने का मकसद ये था कि उसके अंदर जो पानी था वो फिल्टर होकर बाहर आता था। मतलब उन्होंने पहला कुआं बनाया, थोड़ा अंदर गहराई में गए, उसके इर्द गिर्द रेत भरी, फिर उसको कच्ची ईंटों से कवर किया, फिर जो उसमें से पानी बाहर आता था रेत की वजह से ठंडा होता था और दूसरा फिल्टर होकर बाहर आता था। लो जी, वन की छां वे, वन का बूटा, ये आंदे भी 400-450 साल पुराना। उत्तों तो हरिया। अच्छा हाँ, एक ही है बूटा सारे का सारा। हाँ, ये उत्तों उन्होंने दोबारा उत्ते पाई ना, या सारे का सारा ओ आ 4-5 दी शाखा। बहुत बड़ा भाई बूटा। अच्छा ये दसो, इत्थे आंदे सप बहुत ने है? बिल्कुल है। वो साइड से बिल्कुल साइड पे खंडात में अभी भी होंगे, देखेंगे। मैं फड़ के ਤੁਹਾਡੀ ਜੀ ਬੋਝੀ ਚ ਪਾਉਣਾ ਇੱਕ। बस ले गई, मैं ले जाना एक नाल अपने। 1960 ਚ ਜਦੋਂ ਮਿਲੇ ਸਨ ਇਹ ਖੰਡਰਾਤ, ਉਦੋਂ ਆ ਸੀ ਇਹਨਾਂ ਦੀ ਕਰੰਟ ਪੋਜੀਸ਼ਨ। ਬਾਅਦ ਚ ਉੱਤੇ ਵੀ ਉਹਨਾਂ ਦੇ ਘਰ ਸਨ ਪਹਿਲਾਂ, ਜਿਹੜੇ ਇੱਥੇ ਲੋਕ ਰਹਿੰਦੇ ਸੀ, ਆ ਉਹਨਾਂ ਦੇ ਘਰਾਂ ਦਾ ਏਰੀਆ। ਤੇ ਉਹਨਾਂ ਨੂੰ ਫਿਰ ਦੁਬਾਰਾ ਇੱਟਾਂ ਉੱਟਾਂ ਲਾ ਕੇ ਉਹਦੀ ਰੱਖਿਆ ਗਿਆ ਵੀ ਥੱਲੇ ਹੋਰ ਮਜ਼ੀਦ ਖਰਾਬ ਨਾ। घरों का जो वेस्ट पानी था उस होदी के अंदर आता था, होदी के बाद आगे कवर ड्रेन में जाता था, कवर ड्रेन से उनका स्टोरेज एरिया था, उसके अंदर जाता था। ये जो कवर ड्रेन है ये कच्ची ईंटों की होती थी, इसके ऊपर एक मिट्टी की अलग से लेप की जाती थी ताकि जो पानी की स्मेल है वो बाहर ना आए। इसके अंदर भी एक पक्की नाली मौजूद है, जैसे इस घर के साथ ये होदी आ गई, घर के साथ वो होदी आ गई। यहाँ पे जितने भी घर मौजूद थे उनकी अपनी अपनी होदियाँ थी। ਮਤਲਬ ਇਹਦੇ ਵਿੱਚ ਇੱਕ ਹੋਰ ਵੀ ਗੱਲ ਜਿਹੜੀ ਹੈ ਉਹ ਵੀ ਆਂਦੀ ਹੈ ਕਿ ਦੇਖੋ ਪੰਜਾਬ 5000 ਸਾਲ ਪਹਿਲੇ ਵੀ ਸੀਵਰੇਜ ਸਿਸਟਮ ਜਿਹੜਾ ਨਾ ਪੰਜਾਬ ਦੇ ਵਿੱਚ ਮੁਤਾਰਫ ਹੋ ਗਿਆ ਸੀ, ਆ ਗਿਆ ਹੋਇਆ ਸੀ। ਲੋਕਾਂ ਨੇ ਸਿਸਟਮ ਅਡਾਪਟ ਕਰ, ਅੱਜ ਦਾ ਉਹ ਜਦੀਦ ਨਿਕਾਸੀ ਆਬ ਦਾ ਇੰਤਜ਼ਾਮ ਹੈਗਾ ਸੀਵਰੇਜ, ਜਿਹੜਾ ਪੰਜਾਬ 'ਚ 5000 ਸਾਲ ਪਹਿਲੇ ਹੀ ਆ ਗਿਆ ਸੀ।
अगर आप गूगल करेंगे ना दुनिया का जदीद तरीन ड्रेनिंग सिस्टम कब निकला और कहाँ से मुतारफ हुआ, तो आपको ये इंडस वैली हड़प्पा की आ जाएगी। बिल्कुल सही बात है। ਲੋ ਜੀ ਇਹ ਜਿਹੜੀ ਮਸਜਿਦ ਆ ਇਹ ਮੁਗਲਿਆ ਦੌਰ ਦੀ ਆ, ਉਦੋਂ ਦੀ ਬਣਾਈ ਆ। ਮਸਮਾਰ ਸ਼ੁਦਾ ਮਸਜਿਦ ਹੋਤਾ ਇਸकी तमीर मुगलिया दौर। ठीक है जी, ये मुगलिया दौर ਦੀ ਮਸਜਿਦ ਹੈ। 5 ਇਹਦੇ ਮਿਹਰਾਬ 1 2 3 4 5 ਮਿਹਰਾਬਾਂ ਵਾਲੀ ਮਸਜਿਦ। ਜਿਸ ਜਗ੍ਹਾ ਤੇ ਆਪਾਂ ਪਹੁੰਚ ਗਏ ਨਾ, ਆਂਦੇ ਵੀ ਇਹਨਾਂ ਦਾ ਕਮਰਸ਼ੀਅਲ ਏਰੀਆ। ਮੈਂ ਪੁੱਛਿਆ ਵੀ ਕਿਸ ਤਰ੍ਹਾਂ ਕਮਰਸ਼ੀਅਲ ਏਰੀਆ, ਕਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਇਹ ਕਮਰਸ਼ੀਅਲ ਏਰੀਆ। ਦੱਸਦੇ ਵੀ ਆਹ ਜਿਹੜੀਆਂ 3 ਜਗ੍ਹਾ ਨੇ ਨਾ ਸਾਈਡ ਵਾਹਾਂ ਜਿਹੜਾ ਇਹ ਦੁਕਾਨਾਂ ਸਨ 3। ਉਹ ਅੱਗੇ ਜਿਹੜਾ ਕੂਆ ਉਹ ਥੜੀ ਜੀ ਹੈ ਤੇ ਉਹ ਉੱਥੇ ਘਰ ਸੀ। ਆਂਦੇ ਵੀ ਉਹ ਦਫ਼ਤਰ ਸੀ ਵੀ ਉੱਥੋਂ ਸਟੈਂਪ ਜਿਹੜੀ ਉਹਨਾਂ ਉਹ ਮਿਲੀ ਸੀ। ਸੋ ਜਿਹੜੇ ਆਰਕੀਓਲੋਜਿਸਟ ਨੇ ਉਹ ਫਿਰ ਇਹਨੂੰ ਡਿਸਾਈਡ ਕਰਦੇ ਨੇ, ਟੀਮ ਬਹਿੰਦੀ ਹੈ ਵੀ ਕਿਹੜੀ ਜਗ੍ਹਾ ਮਤਲਬ ਉਹਦਾ ਕਰਦੇ ਤਾਇਨ ਕਰਦੇ। ਫਿਰ ਉਸ ਤੋਂ ਅੱਗੇ ਉਹ ਨਜ਼ਰ ਆਉਂਦਾ ਜਿਹੜਾ ਉਹ ਘਰ ਸੀ ਨਾ जी जी घर था। ਤੇ ਘਰ ਦਾ ਕਿਵੇਂ ਆਈਡੀਆ ਹੋਇਆ ਵੀ ਇਹ ਘਰ ਸੀ? वहाँ से उन्हें बर्तन वगैरह मिले, जहाँ से उन्होंने अंदाज़ा लगाया कि ये घर हो सकता है। घर के साथ ही एक स्टोरेज एरिया जहाँ पे वो अपना अनाज जो था वो स्टोर करते थे। ਅੱਛਾ, ਅਨਾਜ ਦਾ ਵੀ ਮਤਲਬ ਕਿ ਸਟੋਰੇਜ ਵਾਲਾ ਕੋਈ ਬਾਕਸ ਮਿਲਿਆ ਹੋਣਾ ਇਸ ਤਰ੍ਹਾਂ? हाँ बिल्कुल ऐसा ही। ਗੱਲਾ ਜਿਹੜਾ ਉਹ ਮਿਲਿਆ। ਸੋ ਇਸ ਤਰ੍ਹਾਂ ਕਰਕੇ ਜਿਹੜੇ ਆਂਦੇ ਵੀ ਆਰਕੀਓਲੋਜਿਸਟ ਨੇ ਨਾ ਉਹ ਦੱਸਦੇ ਹੁੰਦੇ ਵੀ ਇੱਥੇ ਆਹ ਚੀਜ਼ਾਂ ਹੈਗੀਆਂ। ਇੱਥੇ ਕੀ ਆ हाँ जी, ਇਹ ਕੀ ਆ ਇਹ ਦੱਸ ਦਿੱਤਾ ਅਗਲੀ ਕਿਸ਼ਤ ਹੁਣ ਆਏਗੀ। अगली किस्त से ऑनलाइन देख सकते हैं। ਜਿਹੜੀ ਤੁਸੀਂ ਦੱਸੋ ਆਈ ਤਾਂ ਸਿੱਟਾ ਪਿੱਛੇ ਬਾਅਦ ਲਾ ਕੇ ਮਿੱਟੀ ਮੁੱਟੀ ਨਾਲ ਲਾ ਕੇ ਤੇ ਇਹ ਡਰਾਮਾਬਾਜ਼ੀ ਹੈ। ਪੇਂਟ ਥਾਂ ਤੇ ਜਲਾਗਾ ਤਾਂ ਪੌਦੂ ਨਾ ਪੱਤੀ ਰੋਟ ਗੇੜ ਲਾ ਸਿੱਟਾ ਖਰੀਦ ਕੇ ਪਤਾ ਨਹੀਂ ਕੀ ਛਾਏ ਗੱਲ ਤੇ ਯਾਰ ਆਈ ਕੋਨਾ ਪੰਜਾਬ ਨੇ ਉਹ ਵੀ ਗੋਲ ਕੀਤਾ। ਕਿਹੜਾ ਇਲਾਕਾ ਤੁਹਾਡਾ? ਫੈਸਲਾਬਾਦ। ਫੈਸਲਾਬਾਦ ਸੀਰੀਆ ਨਾਲ ਮੇਰਾ ਆਪਾਂ ਫੈਸਲਾ ਖਾਚੀ ਮਾਰੀ ਹੈ ਨਾ। बिल्कुल। ਤੂੰ ਸਭੀ ਵੱਡੀ ਖਾਚ ਮਾਰੀ ਨੇ ਚੜਨ ਵਾਲੀ ਹੈ ਵਿਚੜੇ ਕੋਈ ਅੱਧੀ ਮਾਰੀ ਤੇ ਸਾਰੀ ਖਾਚ ਮਾਰ ਲਈ। ਤੁਹਾਡੀਆਂ ਗੱਲਾਂ ਦਰਸ਼ਕ ਰਿਕਾਰਡ ਹੋ ਰਹੀਆਂ ਸੀ, ਤੁਹਾਡੀਆਂ ਗੱਲਾਂ ਰਿਕਾਰਡ ਹੁੰਦੀਆਂ ਵੀ। ਫੜੇ ਜਾਣਾ ਦੋਵਾਂ ਦਿਨਾਂ ਅੱਛਾ, ਹੁਣ ਸਿੱਧੇ ਪੰਜ ਦਾ ਹਿਸਾਬ ਤੁਸੀਂ ਲਾਓ ਵੀ ਜਿਹੜੀ ਮੈਂ ਗੱਲ ਕਰਨ ਡਿਆ ਹਾਂ। ਇਹ ਚਾਚਾ ਜੀ ਨੇ ਸਾਡੇ ਜੜ੍ਹਾਂ ਵਾਲੇ ਤੋਂ, ਸਾਡੇ ਵੱਡੇ ਨੇ, ਸਾਡੇ ਵੱਡੇ ਭਰਾ ਨੇ। ਤੇ ਹੁਣ ਚਾਚਾ ਜੀ ਦੱਸਿਓ ਤੁਸੀਂ ਕੀ ਕਹਿੰਦੇ ਹੋ ਵੀ ਕੀ ਹੈ? ਮੈਂ ਨਾ ਵੀ ਇਹ ਤਾਂ ਮਿਸਾਲ ਹੈ, ਕੋਈ ਨਹੀਂ ਪਤਾ ਲੱਗਦਾ ਵੀ ਕੀ ਹੈ ਤੇ ਕੀ ਨਹੀਂ ਹੈ। ਇੱਟਾਂ ਲਾ ਕੇ ਇੱਟਾਂ ਤੇ ਮਿੱਟੀ ਮੁੱਟੀ ਲੱਗੀ ਹੋਈ ਹਾਂ, ਇਹ ਪੁਰਾਣੇ ਦੌਰ ਦੀਆਂ ਤਾਂ ਨਹੀਂ ਹੋ ਸਕਦੀਆਂ। ਹੈ। ਪੁਰਾਣਾ ਉਦੋਂ ਤੇ ਮਿਸਾਲ ਦਿਨ ਕਰਾ ਕੋਈ ਦਾ ਖੁਦਾਈ ਹੁੰਦੀ ਤਾਂ ਉਹ ਐਵੇਂ ਯਾਰ ਨਹੀਂ ਚਾਚਾ ਜੀ, ਇਹ ਨਾ ਪੁਰਾਣੀ ਜਿਹੜੀ ਸਿਵਲਾਈਜੇਸ਼ਨ ਤੋਂ ਮਿਲੀ ਹੈ ਨਾ ਥੱਲੇ, ਉਹਨੂੰ ਰਿਜ਼ਰਵ ਕੀਤਾ ਗਿਆ ਤੇ ਨਿਸ਼ਾਨ ਬਣਾਏ ਗਏ ਅੱਛਾ ਤੇ ਵੀ ਇਸ ਤਰ੍ਹਾਂ ਹੁੰਦਾ ਸੀ। ਅੱਛਾ ਠੀਕ ਹੈ। ਤੇ ਇਹ ਜਿਹੜੇ ਆਰਕੀਓਲੋਜਿਸਟ ਹੁੰਦੇ ਨੇ, ਜਿਹੜੇ ਮਾਹਿਰ ਹੁੰਦੇ ਨੇ, ਉਹਨਾਂ ਨੂੰ ਅੰਦਾਜ਼ਾ ਹੁੰਦਾ ਵਾ ਇਹਨਾਂ ਚੀਜ਼ਾਂ ਦਾ ਵੀ ਉਦੋਂ ਕਿਸ ਤਰ੍ਹਾਂ ਦਾ ਮਟੀਰੀਅਲ ਸੀ, ਕਿਸ ਤਰ੍ਹਾਂ ਦਾ ਸਮਾਨ ਸੀ। ਇਹਦੇ ਉੱਪਰ ਬਕਾਇਦਾ ਟੀਮਾਂ ਬੈਠਦੀਆਂ, ਫਿਰ ਉਹ ਡਿਸਾਈਡ ਕਰਦੇ ਕਿ ਇਹ ਚੀਜ਼ ਹੋ ਸਕਦੀ ਹੈ। ਹਾਂਜੀ, ਆ ਵੀ ਉਦੋਂ ਦਾ ਪਤਾ 100% ਨਹੀਂ ਹੁੰਦਾ ਵੀ ਹੋ ਸਕਦੀ। ਉਸ ਤੋਂ ਬਾਅਦ ਫਿਰ ਉਸ ਚੀਜ਼ ਦਾ ਨਾਮ ਦਿੱਤਾ ਜਾਂਦਾ ਹੈ। ਹਾਂਜੀ ਹਾਂਜੀ ਬਿਲਕੁਲ। ਲੋ ਜੀ, ਹੁਣ ਅਸੀਂ ਵਰਕਸ਼ਾਪ ਵਾਲੇ ਏਰੀਆ 'ਚ ਵੜ ਗਏ ਆ। ਸਾਹਮਣੇ ਜਿਹੜੇ ਤੁਹਾਨੂੰ ਉਹ ਅੰਗੀਠੀਆਂ ਜੀਆਂ ਨਜ਼ਰ ਆਉਂਦੀਆਂ ਨਾ ਗੋਲ, ਇੱਥੇ ਮਜ਼ਦੂਰ ਬਹਿ ਕੇ ਕਰਦੇ ਸੀ ਕੰਮ। ਮਿੱਟੀ ਦੇ ਬਰਤਨ ਤੇ ਹਥਿਆਰ ਜਾਂ ਇਸ ਤਰ੍ਹਾਂ ਦਾ ਬਣਾਉਂਦੇ ਸੀ। ਉਹ ਉਧਰਲੇ ਪਾਸੇ 14 ਘਰ ਸੀ, ਜਿਵੇਂ ਆਮ ਆਪਾਂ ਵੇਖਿਆ ਵੀ ਸਰਕਾਰੀ ਜਿਹੜੇ ਆ ਉਹ ਕੁਆਟਰ ਛੋਟੇ ਬਣਾਏ ਜਾਂਦੇ। ਉਹ ਬਿਲਕੁਲ ਐਂਡ ਤੇ ਜਿਹੜਾ ਨਜ਼ਰ ਆਉਂਦੀ ਉਹ ਬਰਾਂਡਾ ਜਿਹਾ, ਉੱਥੇ ਆਂਦੇ ਭੱਠੀ ਲੱਗੀ ਸੀ, ਜਿਹਦਾ ਭੱਠੀ ਦੇ ਵਿੱਚ ਬਰਤਨ ਜਿਹੜੇ ਆ ਉਹ ਪਕਾਏ ਜਾਂਦੇ ਸੀ। ਸੋ ਆ साइज उनका यही था। ਅੱਛਾ, ਇਹ ਇੱਟਾਂ ਹੁਣ ਦੀਆਂ ਇੱਟਾਂ ਕਿ ਪੁਰਾਣੀਆਂ? ये ईंटें अब की हैं, मगर वो जो तब के जो लोग इस्तेमाल करते थे वो साइज यही है, कॉपी करते थे। ਹਾਂ, ਕਾਪੀ ਕੀਤੀ ਫਿਰ। बिल्कुल। ਠੀਕ। ਸੋ ਇਹ ਜਿਹੜੀਆਂ ਉੱਤੇ ਆ ਦੁਬਾਰਾ ਤੋਂ ਲਾਈਆਂ ਗਈਆਂ, ਕਿਉਂਕਿ ਥੱਲੋਂ ਜਿਹੜਾ ਉਹ ਸਾਰਾ ਕੁਝ ਨਿਕਲਿਆ ਤੇ ਉਹਦੇ ਵਿੱਚ ਰਿਜ਼ਰਵ ਕੀਤਾ ਵੀ ਹੋਰ ਮਜ਼ੀਦ ਜਿਹੜਾ ਖਰਾਬ ਨਾ ਹੋਵੇ ਇਹ ਖੁਦਾਈ ਤੋਂ ਬਾਅਦ। ਸੋ ਇਹ ਸਾਰਾ ਏਰੀਆ ਬਰਤਨ ਜਿਹੜੀ ਮੈਂ ਗੱਲ ਕੀਤੀ ਸੀ, ਇਸ ਜਗ੍ਹਾ ਤੇ ਬਰਤਨ ਬਣਾਏ ਜਾਂਦੇ। ਮੈਂ ਤੁਹਾਨੂੰ ਵਿਖਾਵਾਂਗੇ ਇੱਥੇ ਛੋਟੀ ਛੋਟੀਆਂ ਨਾ ਠੀਕਰੀਆਂ ਜੀਆਂ ਹਰ ਜਗ੍ਹਾ ਤੇ ਤੁਹਾਨੂੰ ਮਿਲਣਗੀਆਂ। ਸਪੋਜ਼ ਜਿਸ ਤਰ੍ਹਾਂ ਆ ਵੀ ਮੇਰੇ ਕੋਲ ਆ, ਇਹ ਇੱਥੇ ਪਾਈਆਂ ਇਸ ਤੋਂ ਜਾਂਦੀਆਂ ਕਿ ਆਂਦੇ ਵੀ ਉਦੋਂ ਜਿਵੇਂ ਹੁਣ ਆਪਾਂ ਡਿਸਪੋਜ਼ੇਬਲ ਯੂਜ਼ ਕਰੀਦੇ ਆ ਬਰਤਨ, ਉਦੋਂ ਇਹ ਮਿੱਟੀ ਦੇ ਬਰਤਨ ਜਿਹੜੇ ਆ ਡਿਸਪੋਜ਼ੇਬਲ ਦੇ ਤੌਰ ਤੇ ਯੂਜ਼ ਕਰਦੇ ਹੁੰਦੇ ਸਨ ਤੇ ਉਹਨਾਂ ਨੂੰ ਯੂਜ਼ ਕਰਕੇ ਫਿਰ ਥਰੋ ਕਰ ਦਿੰਦੇ ਸਨ। ਉਹ ਇਹ ਪੂਰੇ ਏਰੀਏ ਦੇ ਵਿੱਚ ਜਿੰਨਾ ਵੀ ਇੱਥੇ ਤੁਹਾਨੂੰ ਥਾਂ ਤੇ ਉਹ ਠੀਕਰੀਆਂ ਜਿਹੜੀਆਂ ਲੱਭ ਜਾਂਦੀਆਂ। ਮਤਲਬ ਤੁਸੀਂ ਵੇਖੋ ਵੀ ਉਦੋਂ ਦੇ ਲੋਕ 6000 ਸਾਲ ਪਹਿਲਾਂ, 5,500-6,000 ਸਾਲ ਪਹਿਲਾਂ ਤੇ ਜਿਹੜੇ ਡਿਸਪੋਜ਼ੇਬਲ ਬਰਤਨ ਯੂਜ਼ ਕਰਦੇ ਸਨ। ਚਾਚਾ, ਅਸੀਂ ਵੀ ਤੁਹਾਡੇ ਵਰਗੇ ਹੀ, ਅਸੀਂ ਵੀ ਪੜ੍ਹੇ ਲਿਖੇ ਕੋਈ ਨਾ,
ਉਹ ਤੂੰ ਸਿਗਰ ਮੈਂ ਕਿਹਾ ਅਸੀਂ ਵੀ ਪੜ੍ਹੇ ਲਿਖੇ ਕੋਈ ਨਾ, ਅੱਛਾ ਅਸੀਂ ਵੀ ਤੁਹਾਡੇ ਵਰਗੇ। ਨਹੀਂ ਤੂੰ ਪੜ੍ਹਿਆ ਲਿਖਿਆ ਨਹੀਂ ਪੜ੍ਹਿਆ ਲਿਖਿਆ ਹੋਣਾ ਹੈ ਅੱਛਾ ਕਿਤਨਾ ਇਹ ਤਾਂ ਅੱਲਾ ਨੂੰ ਪਤਾ ਹੈ, ਬਾਕੀ ਪੜ੍ਹਿਆ ਹੋਇਆ ਹੈ 15-16 ਉਤੋਂ ਕੇ ਪੜ੍ਹਾਈ ਮੁੱਕ ਜਾਂਦੀ ਹੈ ਇਹ ਕਾ ਡਿਗਰੀ ਚਲੋ ਆਟਾ ਦਲੀਆ ਕੀਤਾ ਹੈ, ਲੇਕਿਨ ਹੈ ਮੈਂ ਤੇਰੇ ਵਰਗਾ ਜੱਟ ਬੂਟ ਹੈ। नहीं तुम माशाल्लाह ग्रेजुएट हो। ਗ੍ਰੈਜੂਏਟ ਤੁਸੀਂ ਤੇ ਕੀ ਵੇਖਿਆ ਇਹਦੇ ਫਿਰ? ਹਾਂਜੀ ਕੀ ਵੇਖਿਆ? इतने ही जी देखिए। ਇੱਕ ਤਾਂ ਕੋਈ ਦੇਖਣ ਹੋਰ ਕੀ ਦੇਖਣਾ ਤੇ ਜੰਗਲ ਵਿੱਚ ਇਹ ਤਾਂ ਚਾਚਾ ਇਹ ਤਾਂ ਮੈਂ ਸਾਰਾ ਕੁਝ ਪਹਿਲਾਂ ਵੇਖਿਆ ਹੋਇਆ। ਚਾਚਾ ਦਾ ਇੱਟਾਂ ਦੇ ਟੋਏ ਵੇਖਿਆ। ਨਹੀਂ ਉਹਨੂੰ ਪੁੱਛ ਲਓ ਸਵੇਰੇ ਸਵੇਰੇ ਜੰਗਲ ਪਾਣੀ ਨੂੰ ਨਹਾਇਆ ਹੋਵੇ ਤੇ ਇੱਧਰ ਨਿਕਲਿਆ। ਚਾਚਾ ਗੱਲ ਸਹੀ ਹੈ, ਸਾਡੇ ਰੰਗਿਆਂ ਦਾ ਬੰਦੇ ਦਾ ਕੰਮ ਕੋਈ ਨਾ, ਤੇ ਪੜ੍ਹੇ ਲਿਖੇ ਬੰਦੇ ਉਹਨਾਂ ਦਾ ਕੰਮ ਹੈ। ਹਾਂਜੀ ਪੜ੍ਹੇ ਲਿਖੇ ਦਾ ਹਾਂ ਤੇਰੇ ਰੰਗਿਆ ਨਾ 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 ਮੈਂ ਪੜ੍ਹਿਆ ਕੋਈ ਨਾ, ਅੱਛਾ ਮੈਂ ਤੇਰੇ ਵਰਗੇ। चाचा तेन कितना पढ़ा लिखा लग रहा है? ਪੈਂਟ ਸ਼ਰਟ ਤੋਂ ਪੈਂਟ ਸ਼ਰਟ ਵੀ ਪੜ੍ਹਿਆ ਲਿਖਿਆ ਕੈਮਰੇ ਹਾਂ ਐਨਕਾਂ ਲਾਈਆਂ ਹੋਈਆਂ, ਕੈਮਰਾ ਫੜਿਆ ਹੋਇਆ ਹੈ, ਹਾਂ ਕੈਮਰੇ ਡਿਵੈਲਪ ਫੋਟੋ ਸੋਹਣੀ ਸਿੱਖਣੀ ਹੁੰਦੀ ਹੈ, ਹਾਂਜੀ ਬਿਲਕੁਲ ਤਾਂ ਕਰਕੇ ਪੜ੍ਹਿਆ ਲਿਖਿਆ ਲੱਗਦਾ। ਹਾਂਜੀ ਹਾਂਜੀ ਚਾਚਾ ਤੂੰ ਵੀ ਸੋਹਣਾ ਪਿਆ ਲੱਗਦਾ, ਆ ਦਾੜੀ ਰੰਗੀ ਹੋਈ ਨਾ। ਹਾਂਜੀ ਆ ਕਿਹੜਾ ਰੰਗ ਹੱਤਿਆ ਹੈ? ਕਾਲਾ ਹੀ ਗੱਤੇ ਹੋਰ ਕਿਹੜਾ ਕਰਨਾ ਹੁਣ ਜਿਸ ਜਗ੍ਹਾ ਅਸੀਂ ਜਾ ਰਹੇ ਨਾ, ਇੱਥੇ ਦੱਸਦੇ ਵੀ ਆਪਣਾ ਗੱਲਾ ਜਿਹੜਾ ਨਾ, ਆਪਣਾ ਮਾਲ ਗੋਦਾਮ ਜਿਹੜਾ ਉਹ ਸੀ, ਜਿੱਥੇ ਦਾ ਖਾਣ ਪੀਣ ਵਾਲਾ ਸਟੋਰ ਕਰਦੇ ਸਨ, ਬਿਲਕੁਲ ਲਾਗੇ ਦੀ ਇਹਦੇ ਰਾਵੀ ਜਿਹੜਾ ਨਾ ਵਹਿੰਦਾ ਸੀ। ਤੇ ਉਹ ਮੈਂ ਤੁਹਾਨੂੰ ਵਿਖਾਉਣਾ, ਇਹ ਸਾਰੇ ਦਾ ਸਾਰਾ ਜਿਹੜਾ ਏਰੀਆ ਇੱਥੇ ਆਪਣਾ ਅਨਾਜ ਸੇਵ ਕਰਦੇ ਸੀ, ਗੱਲਾ ਖਾਣ ਪੀਣ ਵਾਲਾ ਸਮਾਨ ਜਿਹੜਾ ਨਾ, ਉਹਦੇ ਨਿਸ਼ਾਨਾਤ ਉਹਨਾਂ ਨੇ ਥੋੜੇ ਜਿਹੇ ਉੱਤੇ ਟੋਟਾ ਰੱਖ ਕੇ ਪ੍ਰੀਜ਼ਰਵ ਕੀਤੇ ਥੱਲੇ। ਤੇ ਇਹ ਜਿਹੜਾ ਟੇਲਾ ਦੱਸਦੇ ਇਹਦੇ ਪਰਲੇ ਪਾਸੇ ਰਾਵੀ ਜਿਹੜਾ ਵਗਦਾ ਹੁੰਦਾ ਸੀ। ਇਹ ਉਹ ਸਾਰਾ ਏਰੀਆ ਹਾਲੀ ਆਂਦੇ ਵੀ ਥੋੜੀ ਖੁਦਾਈ ਥੋੜੀ ਕੀਤੀ ਗਈ ਹੈ, ਸਾਰੀ ਹਾਲੀ ਖੁਦਾਈ ਕੀਤੀ ਵੀ ਨਹੀਂ ਹੈ। ਇਹ ਕੀ ਆ? ਅੱਛਾ उस तरफ आ जाओ, उस तरफ। ਆਂਦੇ ਜੀ ਇੱਟਾਂ ਦਾ ਮੁੰਡਾ ਆਂਦਾ ਵੀ ਓਰੀਜਨਲ ਇੱਥੋਂ ਦਾ ਗਾਈਡ ਹੈ। ਲੋ ਜੀ ਆ ਇੱਕ original ਆ ਜੀ। ਇਹ 100% ਓਰੀਜਨਲ ਹੈ? बिल्कुल ओरिजिनल है, जिनको मर्जी पूछो। ਅੱਛਾ तेरे तो अलावा है नहीं पूछना ऐसी किन्नू। हड़प्पा में जो ईंटें हैं, ये उन ईंटों में ये जो ईंट है ये ओरिजिनल है। ये आपको यहाँ पे और भी देखने को मिलेंगी। ऑरेंज कलर में जितनी भी यहाँ पे ईंटें मौजूद हैं, ये ईंटें ओरिजिनल हैं। ਅੱਛਾ ਇਹਦੇ ਚ ਕੀ ਯੂਜ਼ ਕੀ ਕੀਤਾ ਹੋਵੇ ਨਾ? ਹੈ ਤੇ हाँ देख सकते हैं, सामने सीढ़ी ਹੈ ਮਿੱਟੀ ਹੈ ਨਾ, ਪਕਵਾਈ ਉਹਦੀ ਹੋਈ ਹੈ ਤੋਂ। हाँ पकाई हुई। ਮਿੱਟੀ ਬੜੀ ਚੀਕਨੀ ਜਿਹਨੂੰ ਕਹਿੰਦੇ, ਲਾਲ ਮਿੱਟੀ ਹੈ। हाँ तो ये खराब होने वाली है, खराब होने से मजबूत खराब हो जाएंगी। थैंक यू। ਥੈਂਕ ਯੂ। ਇੱਥੋਂ ਦੇ ਜਿਹੜੇ ਲੋਕ ਆ 1900 ਸਾਲ ਤੱਕ ਆਬਾਦ ਰਹਿ ਚੁੱਕੇ ਹੈ ਤੇ ਇੱਥੇ ਕਰੰਸੀ ਦੇ ਕੋਈ ਅਸਾਰ ਨਹੀਂ ਸੀ। ਜਿਹੜੇ ਮਜ਼ਦੂਰ ਮਜ਼ਦੂਰੀ ਕਰਦੇ ਸੀ, ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਬਦਲੇ ਇੱਥੋਂ ਅਨਾਜ ਦਿੱਤਾ ਜਾਂਦਾ ਸੀ। ਤੇ ਇਹਦੀ ਇਹ ਸਾਰੇ ਏਰੀਆ ਦੀ ਤਬਾਹੀ ਦੀ ਵਜ੍ਹਾ ਦਰਿਆ ਰਾਵੀ ਦਾ ਫਲੱਡ ਦੱਸਿਆ ਜਾਂਦਾ। ਇਹ ਪਾਣੀ ਆਇਆ ਦਰਿਆ ਹਾਂ, ਰਾਵੀ ਦਾ। ਅੱਜ ਇਹ ਸਾਰਾ ਏਰੀਆ ਜਿਹੜਾ ਤਬਾਹ ਹੋ ਗਿਆ। ਨਹੀਂ ਤਾਂ ਥੱਲੇ ਕਿਵੇਂ ਦੱਬ ਗਿਆ ਸਾਰਾ ਏਰੀਆ? ਦਰਿਆ ਦੀ ਵਜ੍ਹਾ ਤੋਂ ਨਾ ਪਾਣੀ ਉੱਤੇ ਚੜਿਆ ਤੇ ਸਾਰਾ ਜਿਹੜਾ ਵਾ ਤਹਿਸ ਮਹਿਸ ਹੋ ਗਿਆ। ਉਸ ਤੋਂ ਬਾਅਦ ਜਿਹੜੇ ਤੁਹਾਨੂੰ ਅਸਾਰ ਆ ਉਹੀ ਮਿਲੇ, ਬਾਕੀ ਸਾਰਾ ਕੁਝ ਨਹੀਂ ਉੱਤੇ ਫਿਰ ਦਰਿਆ ਦਾ ਰੇਤਾ ਚੜ ਗਿਆ, ਟਿੱਬੇ ਬਣ ਗਏ। ਹਾਂ ਟਿੱਬੇ ਬਿਲਕੁਲ, ਕਿਉਂਕਿ ਇੱਥੋਂ ਦੇ ਜਿਹੜੇ ਲੋਕ ਆ ਕਾਫੀ ਉੱਚੇ ਉੱਚੇ ਇਹਨਾਂ ਦੇ ਮਕਾਨ ਸੀ। ਮਕਾਨ ਜਦੋਂ ਮਤਲਬ ਤੁਹਾਨੂੰ ਪਤਾ ਢੱਟ ਜਾਂਦੇ, ਉਸ ਤੋਂ ਬਾਅਦ ਉਹ ਮਿੱਟੀ ਬਣ ਜਾਂਦੀ। ਇਸ ਤਰ੍ਹਾਂ ਇਹ ਸਾਰਾ ਨਿਜ਼ਾਮ ਹੋ ਗਿਆ, ਸਾਰੀ ਮਿੱਟੀ ਹੋ ਗਈ। ਹਾਂਜੀ ਦਰਿਆ ਦੇ ਕੰਢੇ ਤੇ ਬਸਤੀਆਂ ਆਬਾਦ ਹੋਈਆਂ ਨੇ, ਤੇ ਇਸ ਲਈ ਇਹ ਜਿਹੜਾ ਉਹ ਨਜ਼ਰ ਆ ਰਿਹਾ ਟਿੱਬਾ ਦੇ ਨਾਲ ਦਰਿਆ ਵਗਦਾ ਹੁੰਦਾ ਸੀ। ਤੇ ਫਿਰ ਉਸ ਤੋਂ ਇਲਾਵਾ ਜਦੋਂ ਜਿਹੜੇ ਉਸ ਦੌਰ 'ਚ ਘਰ ਬਣਦੇ ਸਨ ਨਾ, ਉਦੋਂ ਚੁੱਕੇ ਕੋਈ ਧਾੜਵੀਆਂ ਦਾ, ਹਮਲਾਵਰਾਂ ਦਾ ਵੀ ਖੌਫ ਹੁੰਦਾ ਸੀ, ਤੇ ਉੱਚੀ ਜਗ੍ਹਾ ਤੇ ਟੀਲਿਆਂ ਤੇ ਬਣਾਉਂਦੇ ਹੁੰਦੇ ਸੀਗੇ। ਤੇ ਇਹ ਵੀ ਮਤਲਬ ਜੋ ਸਾਨੂੰ ਮਹਿਸੂਸ ਹੋ ਰਿਹਾ ਕਿ ਉੱਚੀ ਜਗ੍ਹਾ ਤੇ ਘਰ ਉਹਨਾਂ ਦੇ ਬਣੇ ਹੋਏ ਸਨ। ਤੇ ਫਿਰ ਜਿਵੇਂ ਭਾਈ ਹੋਰੀ ਦੱਸ ਰਹੇ ਨੇ ਕਿ ਸਲਾਬ ਆਇਆ, ਤੇ ਸਲਾਬ ਦੇ ਨੇ ਮਤਲਬ ਕੁਝ ਲੋਕ ਕਹਿੰਦੇ ਨੇ, ਇਹ ਹੁਣ ਮੈਂ ਪਹਿਲੀ ਵਾਰੀ ਸੁਣਿਆ ਕਿ ਸਲਾਬ ਆਇਆ। ਕੁਝ ਲੋਕ ਕਹਿੰਦੇ ਨੇ ਕਿ ਸਲਾਬ ਨਹੀਂ ਆਇਆ ਸੀ, ਕਿ ਬਸਤੀ ਇਸ ਤਰ੍ਹਾਂ ਨਾ ਗਰਕ ਹੋ ਗਈ ਸੀ, ਮਤਲਬ ਕਿ ਜ਼ਮੀਨ ਬੋਸੀ ਹੋ ਗਈ। हाँ इस चीज का मैं आपको जवाब देता हूँ। ਹਾਂਜੀ ਰੱਬ ਨੇ ਅਗਰ ਇਹ ਚੀਜ਼ ਪਲਟ ਜਾਂਦੀ ਨਾ, ਇਹਦੇ ਜਿਹੜੇ ਅਸਾਰ ਆ ਉਹ ਨੀਚੇ ਨੂੰ ਚਲੇ ਜਾਣੇ ਸੀ। ਇਹ ਅਸਾਰ ਉੱਪਰ ਖੁਦਾਈ ਕਰਕੇ ਥੱਲੇ ਹੀ ਕੱਢ ਰਹੇ ਨੇ ਨਾ ਸਾਰਾ। ਸਰ ਮਤਲਬ ਤੁਸੀਂ ਜਗ੍ਹਾ ਪਲਟਣ ਲੱਗਾ ਨਾ ਸਾਰਾ, ਤੇ ਅਗਰ ਜਗ੍ਹਾ ਪਲਟ ਜਾਂਦੀ ਨਾ, ਤੇ ਇਹਦੇ ਅਸਾਰ ਵੀ ਨੀਚੇ ਨੂੰ ਚਲੇ ਜਾਣੇ ਸੀ। ਉਹਨਾਂ ਦਾ ਫੇਸ ਵੀ ਥੱਲੇ ਨੂੰ ਹੁੰਦਾ, ਮੂੰਹ ਵੀ ਥੱਲੇ ਨੂੰ ਹੁੰਦਾ। ਇਹ ਵੀ ਹੈ ਇੱਕ ਇਹਦੇ ਅਸਾਰ ਸਾਰੇ ਖਰਾਬ। ਦੂਸਰਾ ਜਿਹੜੇ ਦੱਸਦੇ ਵੀ ਉਦੋਂ ਵੈਸੇ ਵੀ ਹੁਣ ਵੀ ਅਸੀਂ ਵੇਖੀਏ ਵੀ ਜਦੋਂ ਪੰਜਾਬ ਦੀ ਆਬਾਦੀ ਨਹੀਂ, ਪੰਜਾਬ ਨੂੰ ਤਾਂ ਥੋੜੀ ਦੇਰ ਹੋਈ ਆਬਾਦ ਹੋਏ ਨੇ,
ਵੀ ਇੱਥੇ ਦਰਿਆਵਾਂ ਤੇ ਸਨ ਪਹਿਲਾਂ ਲੋਕ। ਹਾਂਜੀ, ਪਹਿਲੀ ਬਸਤੀ ਉਹ ਦਰਿਆ ਤੇ ਆਬਾਦ ਹੋਈ ਨਾ, ਜੰਗਲ ਤੋਂ ਬਾਅਦ ਬੰਦੇ ਨੇ, ਕਿਉਂਕਿ ਉਹਨੇ ਜ਼ਿਮੀਂਦਾਰਾ ਸਿੱਖਿਆ ਜਦੋਂ, ਉਹਨੂੰ ਫਿਰ ਲੋੜ ਪਈ ਕਿ ਮੈਂ ਪਾਣੀ ਦੇ ਕਰੀਬ ਹੋਵਾਂ, ਉਹਨੇ ਫਿਰ ਦਰਿਆ ਤੇ ਬਸਤੀਆਂ ਆਬਾਦ ਕੀਤੀ। ਇੱਥੇ ਜਿਹੜਾ ਸੈਲਾਬ ਆ, ਸੈਲਾਬ ਵੀ ਇੱਕ ਵਾਰੀ ਨਹੀਂ ਤਕਰੀਬਨ 3 ਤੋਂ 4 ਦਫਾ ਆਇਆ ਤੇ ਜਦੋਂ ਸੈਲਾਬ ਆਂਦਾ ਸੀ ਇੱਥੋਂ ਦੇ ਲੋਕ ਇੱਥੋਂ ਕਿਨਾਰਾ ਕਰਕੇ ਚਲੇ ਜਾਂਦੇ ਸੀ। ਇੱਥੋਂ ਇਸ ਏਰੀਏ ਚੋਂ ਕਬਰਸਤਾਨ ਤੋਂ ਇਲਾਵਾ ਸਕੈਲਟਨ ਜਿਹੜੇ ਤੁਸੀਂ ਜਾ ਕੇ ਮਿਊਜ਼ੀਅਮ 'ਚ ਦੇਖੋਗੇ, ਕਬਰਸਤਾਨ ਤੋਂ ਇਲਾਵਾ ਕਿੱਥੇ ਵੀ ਨਹੀਂ ਮੌਜੂਦ, ਜਿੱਥੋਂ ਇਹ ਜ਼ਾਹਰ ਹੁੰਦਾ ਜਦੋਂ ਇੱਥੇ ਆਫਤ ਕੋਈ ਅਜ਼ਾਬ ਆਉਣ ਲੱਗਾ ਸੀ, ਇੱਥੋਂ ਦੇ ਜਿਹੜੇ ਲੋਕ ਇੱਥੋਂ ਕਿਨਾਰਾ ਕਰਕੇ ਚਲੇ ਗਏ ਸੀ। ਕਬਰਸਤਾਨ ਦਾ ਜਿਹੜਾ ਤੁਸੀਂ ਕਹਿ ਰਹੇ ਆਇਆ, ਉਦੋਂ ਤਦਫੀਨ ਦਾ ਜਿਹੜਾ ਤਰੀਕਾਕਾਰ ਡਿਵੈਲਪ ਹੋ ਗਿਆ ਹੋਇਆ ਸੀ ਕਿ ਲੋਕਾਂ ਨੂੰ ਤਦਫੀਨ ਉਦੋਂ ਕੀਤੀ ਜਾਂਦੀ ਸੀ। ਤਦਫੀਨ ਦਾ ਦਫਨ ਕਰਨਾ ਤਾਂ ਆ ਕੇ ਦੱਸਿਆ ਸਾਨੂੰ, ਬਲਕਿ ਹਜ਼ਰਤ ਆਦਮ ਤੋਂ ਸਰ ਤਦਫੀਨ ਦਾ ਸਿਸਟਮ ਉਦੋਂ ਇੰਟਰੋਡਿਊਸ ਹੋ ਗਿਆ ਹੋਇਆ ਸੀ। ਠੀਕ ਹੈ। ਨਹੀਂ ਡਿਫਰੈਂਟ ਤਰੀਕੇ, ਜਿਵੇਂ ਦੱਸਿਆ ਵੀ ਕੋਈ ਹੱਡੀਆਂ ਜਾਨਵਰਾਂ ਕੇ ਮਾਸ ਪਾ ਕੇ ਹੱਡੀਆਂ ਵੱਜਦੀਆਂ ਸੀ, ਪਾਰਸੀ ਲੋਕ ਕਰਦੇ, ਉਹ ਪਾਰਸੀ ਲੋਕ ਜਿਵੇਂ ਕਰਦੇ ਸੀ। ਬੋਡੀ ਨੂੰ ਖੁੱਲੇ ਮੈਦਾਨ 'ਚ ਰੱਖ ਦਿੰਦੇ, ਬਾਅਦ 'ਚੋਂ ਜਿਹੜੀਆਂ ਖਾਂਦੇ ਮਾਸ ਨੋਚ ਕੇ ਖਾ ਜਾਂਦੇ, ਬਾਅਦ 'ਚ ਜਿਹੜੀਆਂ ਹੱਡੀਆਂ ਬਚਦੀਆਂ ਇੱਕ ਸਪੈਸ਼ਲ ਕਿਸਮ ਦਾ ਬਰਤਨ ਹੁੰਦਾ ਉਹਦੇ ਅੰਦਰ ਡਾਲ ਕੇ ਦਫਨਾ ਦਿੱਤਾ ਜਾਂਦਾ ਸੀ। ਤੇ ਜਿਹੜਾ ਉਹਦੇ ਨਾਲ ਇੱਕ ਹੋਰ ਕਬਰਸਤਾਨ ਆ, ਉਹਨਾਂ ਦਾ ਤਰੀਕਾ ਇਹ ਸੀ, ਇੱਕ ਤਾਬੂਤ ਤਿਆਰ ਕਰਦੇ ਸੀ, ਉਹਦੇ ਅੰਦਰ ਡੈਡ ਬੋਡੀ ਰੱਖਦੇ ਸੀ, ਨਾਲ ਬਰਤਨ ਰੱਖ ਕੇ, ਜਿਸ ਤਰ੍ਹਾਂ ਮਿਸਰੀ ਕਰਦੇ ਸੀ। ਇਹ ਮਿਸਰ ਦੇ ਵਿੱਚ ਸੀ ਇਹ ਚੀਜ਼ਾਂ, ਬਿਲਕੁਲ ਇਹ ਚੀਜ਼ ਕਬਰਸਤਾਨ ਹਜੇ ਵੀ ਮੌਜੂਦ ਹੈ ਉੱਥੇ। ਫੋਰਨਰਸ ਬਹੁਤ ਆਉਂਦੇ ਇੱਥੇ, ਮਤਲਬ ਵੀ ਲੋਕਲ ਤੇ ਆਉਂਦੇ ਹੁੰਦੇ ਆ, ਨਾਲ ਜਿਹੜੇ ਫੋਰਨਰਸ ਨੇ ਨਾ ਗੋਰੇ ਬਹੁਤ ਆਉਂਦੇ ਆ ਘੁੰਮਣ ਵਾਸਤੇ ਸਾਈਡ ਨੂੰ। ਸਾਡਾ ਬੰਦਾ ਉਹ ਫੋਟੋ ਬਣਾਉਣ ਡਿਆ ਪੂਰੇ ਜ਼ੋਰ ਦੇ ਨਾਲ ਨਾ, ਜਿਹੜਾ ਰੰਗ ਨੂੰ ਗੋਰਾ ਕਾਲਾ ਸਾਰਾ ਨਾ ਬਣਾਈ ਜਾਂਦਾ। ਫੋਟੋ ਖਿੱਚਣ ਦਾ ਸ਼ੁਕਰੀਆ ਵੀ ਕਹੀਦਾ ਹੁੰਦਾ, ਉਹ ਸ਼ੁਕਰੀਆ ਵੀ ਕਹੀਦਾ, ਥੈਂਕ ਯੂ, ਸ਼ੁਕਰਾਨ ਹਾਂ ਕਹੀਦਾ ਹੁੰਦਾ। ਆਪਣੀ ਫੋਟੋ ਖਿੱਚੀ, ਮੂੰਹ ਨਹੀਂ ਮਾਰ ਕੇ ਆਇਆ ਚਾਚਾ ਵੇਖ ਜਿਵੇਂ ਮੈਂ ਅੱਗੇ ਦੱਸਿਆ ਸੀ ਨਾ ਵੀ ਉਹ ਠੀਕਰੀਆਂ ਜੀਆਂ ਤੁਹਾਨੂੰ ਹਰ ਜਗ੍ਹਾ ਤੇ ਉਹ ਠੀਕਰੀਆਂ ਜਿਹੜੀਆਂ ਮਿਲਣਗੀਆਂ, ਜਿਹੜੇ ਇਹ ਬਰਤਨ ਬਣਾਉਂਦੇ ਸਨ ਡਿਸਪੋਜ਼ੇਬਲ ਆ। ਹਾਂ ਵੈਸੇ ਨਾਮ ਦਿਖਾ ਰਹੇ ਇਹ ਸਾਰੀਆਂ ਠੀਕਰੀਆਂ ਨਜ਼ਰ ਆਉਂਦੀਆਂ। ਇਹਨਾਂ ਨੂੰ ਕਹਿੰਦੇ ਸੀ ਗੋਗਲੇ ਕਿ ਬੋਬਲੇ? ਗੋਬਲੇ। ਸਾਰੇ ਪਾਸੇ ਪਿਆਲੀਆਂ। ਅੱਛਾ ਇਹ ਜਿਹੜੇ ਭਾਂਡੇ ਇਸਤੇਮਾਲ ਕਰਦੇ ਸੀ, ਆਹੋ ਇਹ ਵੇਖ ਕੇ ਇਹਨਾਂ ਨੂੰ ਸੋਚੀ ਹੋਈ ਸੀ। ਹਾਂ ਇਹ ਜਿਹੜੀਆਂ ਚੀਜ਼ਾਂ ਉਦੋਂ ਥੱਲਿਓਂ ਇਹ ਸਟੈਂਪ ਹੈਗੀ ਜਿਹੜੀ ਸਟੈਂਪ ਨਿਕਲੀ ਸੀ। ਆਹ ਸਟੈਂਪ ਲਿਖੀ ਇੱਕ ਸਿੰਘਾਂ ਦੀ ਨਾ, ਹਾਂਜੀ ਯੂਨੀਕੌਰਨ ਇਹ ਸਟੈਂਪ ਸੀ। ਇਹ ਮੋਹਿੰਜੋਦਾੜੋ ਫਿਲਮ ਦੇ ਵਿੱਚ ਵੀ, ਜਿਹਦੇ ਵਿੱਚ ਸਿੱਧੂ ਨਦੀ ਦਾ ਇੱਕ ਸਾਈਨ ਦਿੱਤਾ ਵਾ, ਉਹ ਵੀ ਇਹੀ ਦਿੱਤਾ ਵਾ। ਇਹ ਮੇਰੇ ਖਿਆਲ ਹੁਣ ਬਣਾਈਆਂ ਹਾਂਜੀ ਇਹ ਮਾਡਲ ਬਣਾਏ ਹੁਣ ਇਹ ਬਣੇ ਹੋਏ ਆ, ਲੇਕਿਨ ਇਹ ਹੁਣ ਬਣਾਈਆਂ ਸੇਲ ਕਰਦੇ ਜਿਹੜੀਆਂ ਅਸਲ ਆ ਨਾ ਉੱਥੇ। ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਥੱਲਿਓਂ ਮਿਲੀਆਂ ਨੇ ਉਹ ਨੇ ਉਹਨਾਂ ਦੇ ਕੋਈ ਢੱਗਾ ਰੇੜੀ। ਤੇ ਇਹ ਕੀ ਹੈ? ਸਟੈਂਪ ਇਹ ਮੋਰ ਹੈ। ਇਹ ਮੋਰ, ਇਹ ਜਿਹੜੀ ਉੱਥੋਂ ਦੀ ਮਿਲੀ ਹੈ। ਹਾਂਜੀ ਮਤਲਬ ਕੋਈ ਜਿਹੜੀ ਕੋਈ ਬਾਦਸ਼ਾਹਤ ਸੀ ਜਾਂ ਸਟੇਟ ਦਾ ਜਿਹੜਾ ਵੀ ਉਸ ਵੇਲੇ ਸੀਗਾ, ਉਹਦੀ ਵੀ ਕਹਿੰਦੇ ਨੇ। ਇਹ ਹੁਣ ਜਿਹੜਾ ਸਾਡੇ ਨਾਲ ਬੰਦਾ ਸੀ ਉਹ ਦੱਸ ਰਿਹਾ ਸੀਗਾ ਕਿ ਕੋਈ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਕਿਸੇ ਨੇ ਮੋਰ ਆਪਣੀ ਸਟੈਂਪ ਬਣਾਈ ਸੀ, ਕਿਸੇ ਕਾਰੋਬਾਰੀ ਬੰਦੇ। ਤੇ ਇਹ ਸਾਰਾ ਕੁਝ ਮਤਲਬ ਇਹ ਵੀ ਉਹੀ ਮੋਰ ਇਹ ਵੱਡੇ ਦੇ ਵਿੱਚ ਬਣਾਈ ਹੋਈ। ਅੱਛਾ ਬਾਅਦ ਚ ਉਹ ਯੂਨੀਕੋਰਨ, ਇਹ ਮਾਡਲ ਬਾਅਦ ਚ ਬਣਾਏ ਨੇ ਉਸ ਸੇਮ ਉਸ ਤਰ੍ਹਾਂ ਦੇ। हाँ जिस तरह दी उत्थे दरियाफ्त हुई कि लोगों ने इसके ऊपर लिखा क्या तस्वीरें हाथी गाय मछली देवता वगैरह, लेकिन अभी तक इनकी हैंडराइटिंग समझ नहीं सके, पढ़ा ही नहीं गया। स्टैम्प से उस टाइम स्टैम्प से मजहब के तौर पे थे, आगे चले वो लिखा। अच्छा उस वक्त के वेपन्स समझ लें आप। ਮਿਊਜ਼ੀਅਮ ਦੇ ਅੰਦਰ ਆਏ ਆ, ਕੁਝ ਚੀਜ਼ਾਂ ਇੱਥੇ ਰੱਖੀਆਂ ਜਿਸ ਤਰ੍ਹਾਂ ਦੱਸਿਆ ਸੀ ਨਾ, ਜਾਂ ਫੀਮੇਲ ਦੀ ਬੋਡੀ ਪਈ ਹੈ ਤੇ ਨਾਲ ਉਹਦੇ ਨਾਲ ਬਰਤਨ ਜਿਹੜੇ ਨਾ ਦਫਨ ਕਰ ਦਿੱਤੇ ਜਾਂਦੇ ਸਨ। ਤੇ ਬਿਲਕੁਲ ਇਸ ਸ਼ਕਲ ਦੇ ਵਿੱਚ ਬਰਤਨ ਦਫਨ ਕੀਤੇ ਜਾਂਦੇ ਸਨ। ਅਨਾਜ ਵਾਲਾ ਜਾਰ, ਆ ਪਾਣੀ ਵਾਲਾ, ਆ ਬੱਚਿਆਂ ਦੇ ਖਿਡੌਣੇ। ਇਹ ਮੇਲ ਸਕੈਲਟਨ ਮਿਲਿਆ ਜਿਹੜਾ ਇੱਥੋਂ, ਉਹ ਆ। ਇਧਰ ਕੁਝ ਪੁਰਾਣੇ ਬਰਤਨ ਜਿਹੜੇ ਮਿਲੇ ਮਿੱਟੀ ਦੇ ਬਣੇ ਹੋਏ। ਜਿਹੜਾ ਪਹਿਲਾਂ ਕਨਸੈਪਟ ਹੁੰਦਾ ਸੀ ਉਹ ਰੱਖਿਆ ਹੋਇਆ, ਓਰੀਜਨਲ ਫੋਟੋ ਆ ਜਦੋਂ ਮਿਲਿਆ ਨਾ। ਹਾਂ ਨਾਲ ਬਰਤਨ ਰੱਖੇ ਹੁੰਦੇ ਸਨ ਤੇ ਨਾਲ ਖਾਣ ਪੀਣ ਦਾ ਜਿਹੜਾ ਸਮਾਨ, ਚਾਵਲ ਵਗੈਰਾ ਉਹਦੇ ਵਿੱਚ ਪਾ ਕੇ। ਆਪਣੇ ਨਾਲ ਦੇ ਡੇ ਸਾਰੇ ਫੋਟੋ ਬਣਾਉਣ, ਕੁਝ ਮੁੰਡੇ ਹੋਰ ਆ ਗਏ ਆ ਤੇ ਗੱਡੀ ਦੇ ਨਾਲ ਫੋਟੋ ਬਣ ਰਹੇ ਆ। ਤੇ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਮੁਕਾ ਦੇਣਾ। ਜਾਣਾ ਅਸੀਂ ਅੱਗੇ ਹੋਰ 1-2 ਜਗ੍ਹਾਵਾਂ ਤੇ ਅਗਲੇ ਵਲੌਗਾਂ ਦੇ ਵਿੱਚ ਤੁਹਾਨੂੰ ਪਤਾ ਲੱਗਣਾ ਵੀ ਆਪਾਂ ਕਿੱਥੇ ਜਾ ਰਹੇ ਹਾਂ।
ਸੋ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ, ਤੁਹਾਨੂੰ ਮਿਲਦੇ ਆ ਫਿਰ ਰੱਬ ਰਾਖਾ।